ਲਿਕਰ ਸਟੋਰ ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਦੇ ਨਾਲ ਸੰਪਰਕ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਹਰਪ੍ਰੀਤ ਕੌਰ ਤੂਰ, ਕਰਮਪਾਲ ਸਿੰਘ, ਜਸਜੀਤ ਕੌਰ ਗਰੇਵਾਲ, ਸਰਬਜੀਤ, ਗੁਰਜੋਤ ਗਿੱਲ, ਤਾਰਾ ਸਿੰਘ ਮਰਾਹਰ, ਸਾਰੇ ਜਾਣੇ ਕਲੋਵਿਸ, ਸੁਖਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ ਬੇਕਰਸਫੀਲਡ ਤੇ ਨਾਲ ਹੀ ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209 277 0113 ਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ ਨੰਬਰ 408 722 76 98 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਸੰਸਦ ਮੈਂਬਰ ਦਾ ਅਜੀਬ ਜਿਹਾ ਦਾਅਵਾ, ਦਿਮਾਗੀ ਬੁਖਾਰ ਪਿੱਛੇ ਹੁਣ ਚੀਨ ਦਾ ਹੱਥ ਆ। ਇਹ ਅਸਲ ਦੇ ਵਿੱਚ ਇਹ ਲੱਗੇ ਆ ਮੇਰੇ ਖਿਆਲ ਦੇ ਨਾਲ। ਔਰ ਆਦੇ ਹੁੰਦੇ ਆ ਨਾ ਕਿ ਥੋੜਿਆ ਸੰਭਲ ਜਾਂਦਾ, ਥੜਿਆ ਨਹੀਂ ਸੰਭਲਦਾ। ਇਹ ਥੜ ਗਏ ਆ ਹੁਣ। ਦੇਖੋ, ਇਹ ਕੁਛ ਇਸ ਤਰ੍ਹਾਂ ਦਾ ਆਪਣੇ ਆਪ ਦਾ ਵਿਖਾਵਾ ਕਰਦੇ ਪਏ ਆ। ਇੱਥੋਂ ਲੱਗਦਾ ਕਿ ਅਸਲ ਦੇ ਵਿੱਚ ਇਹ ਬੰਦੇ ਆ ਜਿਹੜੇ ਉਹ ਸ਼ਾਇਦ ਇੱਕ ਮੁਹੱਲੇ ਦੇ ਨੁਮਾਇੰਦੇ ਬਣਦੇ ਵੀ ਕਾਬਲ ਨਹੀਂ, ਪਰ ਲੋਕਾਂ ਦਾ ਇੰਨਾ ਵੱਡਾ ਦਿਲ ਆ ਕਿ ਉਹ ਇਹੋ ਜਿਹੇ ਬੰਦਿਆਂ ਨੂੰ ਸੰਸਦ ਤੱਕ ਪਹੁੰਚਾ ਦਿੰਦੇ ਆ ਤੇ ਫਿਰ ਅੱਗੋਂ ਸੰਸਦ ਵਾਲੇ ਜਿਹੜੇ ਰਲ ਮਿਲ ਕੇ ਧੱਕਾ ਲਾ ਕੇ ਉਹਨਾਂ ਨੂੰ ਮੰਤਰੀ ਤੱਕ ਬਣਾ ਦਿੰਦੇ ਆ। ਉਹ ਇਹ ਸੰਸਦ ਮੈਂਬਰ ਇਹਨਾਂ ਦਾ ਰਾਜੀਵ ਪ੍ਰਤਾਪ ਰੂਡੀ, ਜਿਹਨੇ ਲੀਚੀ ਨੂੰ ਕਸੂਰਵਾਰ ਦੱਸਿਆ, ਪਰ ਲੀਚੀ ਨੂੰ ਹੀ ਨਹੀਂ ਨਾਲ ਦੱਸਿਆ ਕਿ ਇਹਦੇ ਪਿੱਛੇ ਚੀਨ ਦੀ ਸਾਜ਼ਿਸ਼ ਹੋ ਸਕਦੀ ਆ, ਕਿਉਂਕਿ ਲੀਚੀ ਜਿਹੜੀ ਆ ਉਹ ਜ਼ਿਆਦਾਤਰ ਇੰਡੀਆ 'ਚ ਹੁੰਦੀ ਆ ਤੇ ਇੰਡੀਆ ਤੋਂ ਬਾਅਦ ਜੇ ਕਿਤੇ ਵਧੇਰੇ ਹੁੰਦੀ ਆ ਤੇ ਉਹ ਚੀਨ 'ਚ ਹੁੰਦੀ ਆ। ਮਤਲਬ ਕਿ ਇੰਡੀਆ 'ਚ ਜ਼ਿਆਦਾ ਹੁੰਦੀ ਆ, ਉਸ ਤੋਂ ਵੱਧ ਜੇ ਕਿਤੇ ਹੁੰਦੀ ਆ ਤਾਂ ਉਹ ਚਾਈਨਾ ਦੇ ਵਿੱਚ ਆ। ਤੇ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਚੀਨ ਨੇ ਕੋਈ ਸਾਜ਼ਿਸ਼ ਕਰ ਦਿੱਤੀ ਹੋਵੇ। ਉਹ ਕਹਿੰਦੇ ਕਿ ਮੈਂ ਕਿਸੇ ਤੇ ਦੋਸ਼ ਨਹੀਂ ਲਾਉਂਦਾ, ਪਰ ਇਹ ਕੋਈ ਸਾਜ਼ਿਸ਼ ਹੋਵੇ ਨਾ, ਇਹ ਮੇਰਾ ਇੱਕ ਸਵਾਲ ਆ। ਸੋ ਅਸਿੱਧੇ ਰੂਪ ਦੇ ਵਿੱਚ ਉਹਨੇ ਸਾਰਾ ਕੁਛ ਮੜ ਦਿੱਤਾ ਲੀਚੀ ਦੇ ਸਿਰ ਤੇ ਜਾਂ ਫਿਰ ਚੀਨ ਦੇ ਸਿਰ ਤੇ। ਵੈਸੇ ਉਦਾਂ ਵੀ ਮੈਨੂੰ ਲੱਗਦਾ ਲੀਚੀਆਂ ਹੀ ਮਾਰਦੇ ਪਏ ਆ, ਕਿਉਂਕਿ ਥੋੜੇ ਦਿਨ ਪਹਿਲਾਂ ਇਹਨਾਂ ਦਾ ਹੀ ਇੱਕ ਮੈਂਬਰ ਪਾਰਲੀਮੈਂਟ ਹੈ ਮੁਜ਼ੱਫਰਪੁਰ ਤੋਂ, ਜਿੱਥੇ ਸਭ ਤੋਂ ਜ਼ਿਆਦਾ ਚੱਕਵੀਂ ਬੁਖਾਰ ਦੇ ਪੀੜਤ ਜਵਾਕ ਜਿਹੜੇ ਆ ਪਾਏ ਗਏ ਆ। ਤਾਂ ਉਹਨੇ ਕੀ ਕਿਹਾ ਸੀ? ਉਹ ਕਹਿੰਦਾ ਕਿ ਜੀ 4G ਜ਼ਿੰਮੇਵਾਰ ਆ। ਜੀ ਉਹਨੇ ਗਨਾਈਆਂ, ਹੁਣ ਪਤਾ ਨਹੀਂ ਮੈਨੂੰ ਸਾਰੀਆਂ ਜੀਆਂ ਯਾਦ ਰਹਿਣਗੀਆਂ ਜਾਂ ਨਹੀਂ, ਜਿੱਦਾਂ ਜੀ ਫॉर ਗਾਮ, ਜੀ ਫॉर ਗਰੀਬੀ, ਜੀ ਫॉर ਗੰਦਗੀ, ਇਸ ਤਰ੍ਹਾਂ ਕਰਕੇ 4G ਗਣਾਤੀਆਂ ਉਹਨੇ ਕਿ ਆ ਚੀਜ਼ਾਂ ਜ਼ਿੰਮੇਵਾਰ ਆ। ਹੁਣ ਇਹਨਾਂ ਦਾ ਇੱਕ ਸੰਸਦ ਮੈਂਬਰ ਤੇ ਆ ਗੱਲ ਕਹਿੰਦਾ 4G, ਇੱਕ ਕਹਿੰਦਾ ਲੀਚੀ ਜ਼ਿੰਮੇਵਾਰ ਆ, ਇੱਕ ਕਹਿੰਦਾ ਚੀਨ ਜ਼ਿੰਮੇਵਾਰ ਆ। ਹੁਣ ਦੱਸੋ, ਮੈਨੂੰ ਲੱਗਦਾ ਕਿ ਇਸ ਸਾਰਿਆਂ ਨੂੰ ਛੱਡ ਕੇ ਲੋਕ ਜ਼ਿੰਮੇਵਾਰ ਆ ਜਿਨ੍ਹਾਂ ਨੇ ਇਹੋ ਜਿਹੇ ਬੰਦੇ ਆਪਣੇ ਸਿਰ ਤੇ ਬਿਠਾ ਲਿਆ। ਦੂਜੀ ਚੀਜ਼ ਇੱਕ ਹੋਰ ਵੀ ਆ। ਦੇਖੋ, ਸ਼ਿਖਰ ਧਵਨ ਦਾ ਅੰਗੂਠਾ ਟੁੱਟ ਜਾਂਦਾ, ਫ੍ਰੈਕਚਰ ਹੋ ਗਿਆ, ਚਲੋ ਮੁੰਡਾ ਬਾਹਰ ਹੋ ਗਿਆ ਕ੍ਰਿਕਟ ਟੀਮ ਚੋਂ, ਜਿਹੜਾ ਸੰਸਾਰ ਕੱਪ ਚੱਲਦਾ ਪਿਆ, ਉਹਦੇ ਤੇ ਪ੍ਰਧਾਨ ਮੰਤਰੀ ਟਵੀਟ ਕਰ ਦਿੰਦਾ, ਦੇਖ ਲਓ, ਪਰ ਇਸ ਮੁੱਦੇ ਤੇ ਉਹਦਾ ਟਵੀਟ ਨਹੀਂ ਲੱਗਦਾ। ਇਹਨੂੰ ਕੀ ਕਹੋਗੇ ਤੁਸੀਂ? ਕੀ ਕਹੋਗੇ ਤੁਸੀਂ? ਫਿਰ ਹਲਾਲਾ ਦੇ ਮੁੱਦੇ ਤੇ, 3 ਤਲਾਕ ਦੇ ਮੁੱਦੇ ਤੇ ਹੁਣ ਰਾਸ਼ਟਰਪਤੀ ਨੇ ਏਜੰਡਾ ਇਹਨਾਂ ਦਾ ਬਿਆਨ ਕੀਤਾ ਹੀ ਆ। ਕੱਲ ਜਿਹੜਾ ਰਾਸ਼ਟਰਪਤੀ ਦਾ ਭਾਸ਼ਣ ਹੋਇਆ, ਤੁਸੀਂ ਕਿਤੇ ਵੀ ਇਹਨਾਂ ਚੀਜ਼ਾਂ ਦਾ ਜ਼ਿਕਰ ਨਹੀਂ ਵੇਖਿਆ। ਹਾਲਾਂਕਿ ਉਹ ਸਿੱਧੇ ਤੌਰ ਤੇ ਰਾਸ਼ਟਰਪਤੀ ਦੇ ਮੂੰਹੋਂ ਸਰਕਾਰ ਦਾ ਏਜੰਡਾ ਹੁੰਦਾ। ਇਹ ਚੀਜ਼ਾਂ ਜਿਹੜੀਆਂ ਉਹ ਇਸੇ ਗੱਲ ਨੂੰ ਪ੍ਰਮਾਣਿਤ ਕਰਦੀਆਂ। ਉਹ ਕਿਸੇ ਨੇ ਆਖਿਆ ਸੀਗਾ ਨਾ, ਉਹ ਮੇਰੇ ਖਿਆਲ ਦੇ ਨਾਲ ਸ਼ਾਇਰ ਸੀ ਕੋਈ ਬਹੁਤ ਤਕੜੇ, ਉਹਨਾਂ ਨੇ ਲਿਖਿਆ ਸੀ, ਬਰਬਾਦ गुलिस्तान करने को बस एक ही उल्लू काफी है, हर शाख पे उल्लू बैठा है, अंजामे गुलिस्तान क्या होगा। इसे हर शाख पे उल्लू बैठा है। ये हुण अगे किस दिशा वाल ले जाण के मुल्क नूं पता नहीं है, पर जिथों तक अज दी रिपोर्ट का सवाल आ, ਉਹਦੇ ਵਿੱਚ ਇਹਨਾਂ ਨੇ ਪੁਸ਼ਟੀ ਕੀਤੀ ਆ ਕਿ 600 ਤੋਂ ਵੱਧ ਬੱਚੇ ਆ ਜਿਹੜੇ ਉਹ ਪੀੜਤ ਆ ਇਸ ਟਾਈਮ ਉਸ ਬੁਖਾਰ ਤੋਂ, ਔਰ ਕਾਫੀ ਮੌਤਾਂ ਜਿਹੜੀਆਂ ਉੱਥੇ ਹੋ ਚੁੱਕੀਆਂ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਸੰਜੀਵ ਭੱਟ ਦੀ ਘਰ ਵਾਲੀ ਹੁਣ ਆਈ ਆ ਸਾਹਮਣੇ, ਆਪਣੇ ਪਤੀ ਨੂੰ ਬੇਦੋਸ਼ਾ ਦੱਸਿਆ। ਦੇਖੋ, ਇਹ ਮਾਮਲਾ ਜਿਹੜਾ ਉਹ ਉਸੇ ਤਰ੍ਹਾਂ ਦਾ ਹੀ ਬਣਦਾ ਨਜ਼ਰ ਆਉਂਦਾ ਜਿਸ ਤਰ੍ਹਾਂ ਦਾ ਲੋਕ ਬਣਾ ਕੇ ਦਿੰਦੇ ਪਏ ਆ। ਕਿਉਂਕਿ ਸੰਜੀਵ ਭੱਟ ਦੀ ਜਿਹੜੀ ਵਾਈਫ ਆ, ਉਹ ਕੁਛ ਦਸਤਾਵੇਜ਼ ਲੈ ਕੇ ਫੇਸਬੁੱਕ ਤੇ ਆਈ ਆ, ਲੰਮੀ ਚੌੜੀ ਪੋਸਟ ਪਾਈ ਆ। ਜੇ ਤੁਸੀਂ ਪੜ੍ਹ ਸਕਦੇ ਹੋ ਜਾਂ ਪੜ੍ਹਨ ਦੀ ਚਾਹਨਾ ਰੱਖਦੇ ਹੋ ਤਾਂ ਸ਼ਵੇਤਾ ਭੱਟ ਜਦੋਂ ਪਾਓਗੇ ਤੁਸੀਂ ਫੇਸਬੁੱਕ ਤੇ, ਉਹ ਤੁਹਾਨੂੰ ਅੱਗੋਂ
ਸਰਚ ਹੋ ਜਾਣੀ, ਜਾਂ ਤੁਸੀਂ ਗੂਗਲ 'ਚ ਜਾ ਕੇ ਭਰੋਗੇ ਉੱਥੋਂ ਲੱਭ ਜਾਣੀ ਆਈਡੀ। ਤਾਂ ਉਹਨੇ ਬਹੁਤ ਸਾਰੇ ਹਵਾਲੇ ਦਿੱਤੇ ਆ, ਬਹੁਤ ਸਾਰੇ ਡਾਕੂਮੈਂਟ ਜਿਹੜੇ ਆ ਪੋਸਟ ਕੀਤੇ ਆ, ਉਹ ਤੁਸੀਂ ਬਿਊਰਾ ਲੈ ਕੇ ਪੜ੍ਹ ਸਕਦੇ ਹੋ, ਨਿਚੋੜ ਕਰ ਸਕਦੇ ਹੋ ਕਹਾਣੀ ਕੀ ਆ। ਪਰ ਸੰਖੇਪ ਦੇ ਵਿੱਚ ਮੈਂ ਦੱਸ ਦਿੰਦਾ ਕਿਉਂਕਿ ਮੇਰੀ ਵੀ ਜ਼ਿੰਮੇਵਾਰੀ ਆ ਥੋੜੀ ਬਹੁਤੀ। ਸੋ ਉਹਦੇ 'ਚ ਕੀ ਕਿਹਾ ਉਹਨੇ ਆਖਿਆ ਕਿ ਦੇਖੋ ਇਹ 90 ਦਾ ਮਾਮਲਾ, ਉਸ ਟਾਈਮ ਜਦੋਂ ਇਹ ਸਭ ਕੁਛ ਵਾਪਰਨਾ ਸੀਗਾ, ਯਾਨੀ 30 ਅਕਤੂਬਰ 90 ਦੀ ਗੱਲ ਆ, ਕਿ ਇੱਕ ਮਾਹੌਲ ਇਸ ਤਰ੍ਹਾਂ ਦਾ ਬਣਿਆ ਪਿਆ ਸੀਗਾ ਜਿੱਥੇ ਫਿਰਕੂ ਫਸਾਦ ਹੋਣ ਦਾ ਡਰ ਸੀਗਾ। ਮੈਜਿਸਟ੍ਰੇਟ ਨੇ ਹੁਕਮ ਦਿੱਤੇ ਸੀ ਕਿ ਉੱਥੇ 20 ਦਿਨ ਪਹਿਲਾਂ ਹੀ ਇਹ ਸੰਜੀਵ ਭੱਟ ਪਹੁੰਚਿਆ ਸੀਗਾ। ਇਹਨੇ ਉਹਨਾਂ ਹੁਕਮਾਂ ਦੀ ਤਾਮੀਲ ਕੀਤੀ, ਇਹਨੇ ਉੱਥੇ ਲਾਅ ਐਂਡ ਆਰਡਰ ਹੈ ਜਿਹੜਾ ਮੇਨਟੇਨ ਰੱਖਣ ਲਈ ਬਹੁਤ ਕੁਛ ਕੀਤਾ, ਬਹੁਤ ਮਿਹਨਤ ਕੀਤੀ। ਪਰ ਜਿਹੜੇ ਇਹ 150 ਬੰਦੇ ਫੜੇ ਸੀਗੇ, ਇਹਦੀ ਹਾਜ਼ਰੀ 'ਚ ਨਹੀਂ ਸੀ ਫੜੇ। ਹੁਣ ਇਹਨਾਂ 150 ਦੇ ਵਿੱਚੋਂ ਹੀ ਇੱਕ ਦੀ ਮੌਤ ਹੁੰਦੀ ਆ। ਉਹ ਕਹਿੰਦੀ ਆ ਕਿ ਇਹ ਅਸਲ ਦੇ ਵਿੱਚ ਇੱਕ ਹੋਰ ਸੀਪੀ ਸੀਗਾ, ਸ਼ਾਇਦ ਸੀਪੀਆਈ ਸੀਗਾ, ਉਹਨੇ ਗ੍ਰਿਫਤਾਰ ਕੀਤਾ ਸੀਗਾ। ਤਾਂ ਇਹਨਾਂ ਦੀ ਗ੍ਰਿਫਤਾਰੀ ਹੋ ਗਈ, ਇਹ ਬਾਅਦ 'ਚ ਗਿਆ, ਉੱਥੇ ਦੱਸਿਆ ਗਿਆ। ਫਿਰ ਉਸ ਤੋਂ ਬਾਅਦ ਉਹਨੇ ਕਿਹਾ ਕਿ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਇਹਨਾਂ ਨੂੰ ਪੇਸ਼ ਨਹੀਂ ਕੀਤਾ ਗਿਆ। ਹੁਣ ਜੇ ਮੰਨ ਲਓ ਕਿਸੇ ਨੇ ਇਹਨੂੰ ਟਾਰਚਰ ਕੀਤਾ ਹੋਵੇ ਤਾਂ ਮੈਜਿਸਟ੍ਰੇਟ ਦੇ ਸਾਹਮਣੇ ਜਾ ਕੇ ਪਹਿਲਾ ਬਿਆਨ ਦਿੰਦਾ ਹੀ ਹੈ ਨਾ ਕਿ ਮੈਨੂੰ ਹਿਰਾਸਤ ਦੇ ਵਿੱਚ ਕੁੱਟਿਆ ਗਿਆ। ਚਲੋ ਖੈਰ, ਇਹ ਕਹਿੰਦੇ ਕਿ 30 ਅਕਤੂਬਰ ਤੋਂ ਬਾਅਦ 12 ਨਵੰਬਰ ਤੱਕ ਮਤਲਬ ਕਿ ਇਸ ਤਰ੍ਹਾਂ ਦੀ ਕੋਈ ਸਟੇਟਮੈਂਟ ਉਹ ਪ੍ਰਭੂ ਦਾਸ ਜਿਹੜਾ ਮਰਨ ਵਾਲਾ ਸੀ ਉਹਨੇ ਕੋਈ ਦਰਜ ਨਹੀਂ ਕਰਵਾਈ। 12 ਨੂੰ ਉਹ ਚਲੋ ਬਾਹਰ ਆ ਜਾਂਦਾ, ਮੁੜ ਕੇ ਉਹ ਯਕਦਮ ਢਿੱਲਾ ਹੋ ਜਾਂਦਾ, ਉਹਨੂੰ 2 ਹਸਪਤਾਲਾਂ 'ਚ ਪਹਿਲਾਂ ਖੜਿਆ ਜਾਂਦਾ। ਉਹ ਫਿਰ ਵੀ ਜਾ ਕੇ ਕਿਤੇ ਬਿਆਨ ਨਹੀਂ ਦਿੰਦਾ ਕਿ ਮੈਨੂੰ ਕੁੱਟਿਆ ਗਿਆ ਜਾਂ ਮਾਰਿਆ ਗਿਆ। ਔਰ ਜਿਨ੍ਹਾਂ ਹਸਪਤਾਲਾਂ 'ਚ ਉਹਦਾ ਇਲਾਜ ਚੱਲਦਾ ਉੱਥੇ ਵੀ ਕਿਸੇ ਸੱਟ ਦੀ ਪੁਸ਼ਟੀ ਨਹੀਂ ਹੁੰਦੀ, ਨਾਲ ਉਹ ਸਾਰੀਆਂ ਰਿਪੋਰਟਾਂ ਵਗੈਰਾ ਜਿਹੜੀਆਂ ਦੱਸੀਆਂ ਜਾ ਰਹੀਆਂ। ਤਾਂ ਕਹਿੰਦੇ ਕਿ ਉਸ ਤੋਂ ਬਾਅਦ ਇਹ ਰੇੜਕਾ ਕਿੱਥੋਂ ਸ਼ੁਰੂ ਹੋਇਆ ਕਿ ਜਿੱਦਾਂ ਇਹ ਸਭ ਕੁਛ ਹੋਇਆ, ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਹੋਇਆ, ਉਸ ਤੋਂ ਅਗਲੇ ਦਿਨ ਜਿਹੜਾ ਉੱਥੇ ਹੁੰਦਾ ਸੀ ਚਿਮਨ ਭਾਈ ਪਟੇਲ, ਉਹਨੇ ਆਪਣਾ ਬਹੁਮਤ ਸਿੱਧ ਕਰਨਾ ਸੀਗਾ। ਤਾਂ ਉਹਨੂੰ ਭਾਜਪਾ ਤੇ ਕਾਂਗਰਸੀ ਦੋਵਾਂ ਹੀ ਪਟੇਲਾਂ ਦੇ ਵਿਧਾਇਕ ਜਿਹੜੇ ਸੀਗੇ ਦੋਹਾਂ ਪਾਸਿਆਂ ਤੋਂ ਹੀ ਉਹਨਾਂ ਦੀ ਹਮਾਇਤ ਦੀ ਉਮੀਦ ਸੀਗੀ। ਤਾਂ ਉਹਨੇ ਇਸ ਉਮੀਦ ਦੇ ਕਰਕੇ ਕਿ ਹਾਂ ਭਾਈ ਪਟੇਲ ਭਾਈਚਾਰਾ ਜਿਹੜਾ ਉਹਦੇ ਵਿਧਾਇਕ ਮੇਰੇ ਨਾਲ ਆ ਜਾਣਗੇ, ਸੰਜੀਵ ਭੱਟ ਤੇ ਉਹਨੇ ਦਬਾਅ ਪਾਇਆ ਕਿਉਂਕਿ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ ਉਹ ਬਹੁਤੇ ਲੋਕ ਜਿਹੜੇ ਸੀ ਉਹ ਪਟੇਲ ਭਾਈਚਾਰੇ ਦੇ ਸੀ। ਸੰਜੀਵ ਭੱਟ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ, ਮੈਂ ਕੋਈ ਕੇਸ ਕਮਜ਼ੋਰ ਨਹੀਂ ਕਰਾਂਗਾ, ਕੋਈ ਕੇਸ ਜਿਹੜਾ ਰੱਦ ਨਹੀਂ ਕਰਾਂਗਾ, ਜੋ ਵੀ ਸਬੂਤ ਨੇ ਉਹ ਸਾਰੇ ਅਦਾਲਤ 'ਚ ਰੱਖੇ ਜਾਣਗੇ। ਕਹਿੰਦੇ ਕਿ ਉੱਥੋਂ ਬਾਅਦ ਫਿਰ ਸੰਜੀਵ ਭੱਟ ਦੇ ਖਿਲਾਫ ਜਿਹੜੀ ਆ ਉਹ ਇੱਕ ਕਹਿ ਲਈਏ ਕਿ ਦੁਸ਼ਮਣੀ ਸ਼ੁਰੂ ਹੋ ਗਈ, ਰੰਜਿਸ਼ ਸ਼ੁਰੂ ਹੋ ਗਈ। ਪਰ ਫਿਰ ਜਨਵਰੀ ਦੇ ਵਿੱਚ ਆ ਕੇ, ਯਾਨੀ ਜਨਵਰੀ 91 ਦੇ ਵਿੱਚ ਆ ਕੇ ਉਹਨਾਂ ਨੇ ਇੱਕ ਵਾਰੀ ਫਿਰ ਇੱਕ ਰੈਜ਼ੋਲੂਸ਼ਨ ਕਰ ਦਿੱਤਾ ਜਿਹਦੇ ਤਹਿਤ ਇਹ ਕੇਸ ਜਿਹੜੇ ਸੀਗੇ ਰੋਕ ਦਿੱਤੇ ਗਏ। ਉਸ ਤੋਂ ਬਾਅਦ ਫਿਰ ਹੋਇਆ ਕੀ ਆ ਕਿ ਸਭ ਕੁਝ ਚੱਲਦਾ ਆ। ਜਦੋਂ ਨਾਨਾਵਤੀ ਕਮਿਸ਼ਨ ਆਇਆ, ਮਹਿਤਾ ਕਮਿਸ਼ਨ ਆਇਆ, ਇਹਨੇ 2011 ਚ ਸੰਜੀਵ ਭੱਟ ਨੇ ਮੋਦੀ ਦੇ ਖਿਲਾਫ ਸਟੇਟਮੈਂਟ ਦੇ ਦਿੱਤੀ। ਉਹ ਕਹਿੰਦੇ ਕਿ ਉੱਥੋਂ ਫਿਰ ਯਕਦਮ ਇਹ ਕੇਸ ਜਿਹੜਾ ਫਿਰ ਨਿਕਲਦਾ, ਉਸੇ ਦਿਨ ਹੀ ਤਾਰਾਂ ਖੜਕ ਜਾਂਦੀਆਂ। ਇੱਥੋਂ ਤੱਕ ਕਿ ਇਸ ਕੇਸ ਦੇ ਵਿੱਚ ਕਹਿੰਦੇ ਆ ਕਿ ਜਿਹੜਾ ਡਾਕਟਰ ਸੀਗਾ ਜਿਹਦੇ ਤੋਂ ਪੁਸ਼ਟੀ ਕਰਵਾਉਣੀ ਸੀਗੀ, ਉਹਨੂੰ ਅਦਾਲਤ ਨੇ ਆਉਣ ਵਾਸਤੇ ਸਿਰਫ 2.5 ਘੰਟਿਆਂ ਦਾ ਸਮਾਂ ਦਿੱਤਾ, ਜਦਕਿ ਉਹ ਉਸ ਸਮੇਂ ਹੈਦਰਾਬਾਦ ਦੇ ਵਿੱਚ ਤੈਨਾਤ ਸੀ ਜਿੱਥੋਂ ਆਉਣ ਵਾਸਤੇ 1 ਦਿਨ ਲੱਗਣਾ ਸੀਗਾ। ਅਦਾਲਤ ਨੇ ਟਾਈਮ ਹੀ ਨਹੀਂ ਦਿੱਤਾ। ਜਦੋਂ ਉਹਨੂੰ ਸਜ਼ਾ ਸੁਣਾਈ ਗਈ ਆ, ਉਹ ਕਹਿੰਦੇ ਆ ਕਿ ਇਹਨਾਂ ਦਾ ਵਕੀਲ ਵੀ ਮੌਜੂਦ ਨਹੀਂ ਸੀ ਆਉਂਦਾ। ਸੋ ਆਹ ਸਾਰਾ ਕੁਛ ਉਹਨਾਂ ਨੇ ਰੱਖਿਆ ਲੋਕਾਂ ਦੇ ਸਾਹਮਣੇ। ਹੁਣ ਕੀ ਸੱਚ ਆ ਕੀ ਕੱਚ ਆ ਆਪਾਂ ਕੁਛ ਨਹੀਂ ਕਹਿ ਸਕਦੇ। ਪਰ ਇਹ ਮਾਮਲਾ ਦੇਖੋ ਸੰਜੀਵ ਭੱਟ ਨਾਲ ਇਸ ਕਰਕੇ ਜ਼ਿਆਦਾ ਜੁੜਦਾ ਸ਼ੱਕ ਦੇ ਆਧਾਰ ਤੇ, ਕਿਉਂਕਿ 1990 ਤੋਂ ਲੈ ਕੇ 2011 ਤੱਕ ਇੱਕ ਸਰਕਾਰ ਇੱਕ ਬੰਦੇ ਨੂੰ, ਇੱਕ ਅਫਸਰ ਨੂੰ ਜਾਂ ਦੂਸਰੇ ਅਫਸਰਾਂ ਨੂੰ ਬਚਾਉਂਦੀ ਆਉਂਦੀ ਆ। ਉਹ ਜਦੋਂ ਫਿਰ ਉਸ ਸਮੇਂ ਦੇ ਮੁੱਖ ਮੰਤਰੀ ਨੂੰ ਕਟਹਿਰੇ 'ਚ ਖੜਾ ਕਰ ਦਿੰਦਾ ਜਦੋਂ ਕਤਲੇਆਮ ਹੋਇਆ ਸੀ ਗੁਜਰਾਤ ਦਾ, ਤਾਂ ਯਕਦਮ ਉਹਦੇ ਤੇ ਕਿਸ ਤਰ੍ਹਾਂ ਦੇ ਚਾਰਜਸ ਲੱਗਦੇ ਆ ਕਿ ਉਹਨੇ ਜੀ ਸਰਕਾਰੀ ਵਾਹਨ ਦੀ ਵਰਤੋਂ ਕੀਤੀ ਆ, ਉਹਨੇ ਜੀ ਡਿਊਟੀ ਚੱਜ ਨਾਲ ਨਹੀਂ ਕੀਤੀ। ਫਿਰ ਇੱਕ ਬੰਦੇ ਨੂੰ ਹਰਾਸ ਕਰਨ ਦੇ ਮਾਮਲੇ 'ਚ ਉਹਨੂੰ ਪਿਛਲੇ ਸਾਲ ਚੁੱਕ ਲਿਆ ਜਾਂਦਾ, ਉਹ ਹਿਰਾਸਤ ਦੇ ਵਿੱਚ ਹੀ ਆ। ਇਸੇ ਦੌਰਾਨ ਉਹਨੂੰ ਨਵੀਂ ਉਮਰ ਕੈਦ ਜਿਹੜੀ ਆ ਸੁਣਾ ਦਿੱਤੀ ਜਾਂਦੀ ਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਦਿਲਚਸਪ ਮਾਮਲਾ ਹੈ ਕਿ ਹਿਰਾਸਤੀ ਮੌਤ ਉਸ ਬੰਦੇ ਦੇ ਲੇਖੇ ਲੱਗ ਰਹੀ ਆ ਜਿਸ ਬੰਦੇ ਨੇ ਉਸ ਬੰਦੇ ਨੂੰ ਗ੍ਰਿਫਤਾਰ ਵੀ ਨਹੀਂ ਸੀ ਕੀਤਾ ਔਰ ਉਹਦੇ ਕੋਲ ਕੋਈ ਅਧਿਕਾਰਤ ਤੌਰ ਤੇ ਪੁੱਛ ਪੜਤਾਲ ਨਹੀਂ ਕੀਤੀ।
ਬਿਲਕੁਲ। ਜਦੋਂ ਫਸਾਉਣਾ ਹੁੰਦਾ ਸਰਕਾਰਾਂ ਨੇ ਉਦੋਂ ਫਿਰ ਬੜੇ ਜਿਹੜੇ ਹੱਥ ਕੰਡੇ ਅਪਣਾਏ ਜਾਂਦੇ, ਇਹ ਤਾਂ ਸਾਫ਼ ਹੀ ਨਜ਼ਰ ਆ ਰਿਹਾ। ਅਗਲੀ ਖਬਰ ਵੀ ਮਿੰਟੂ ਜੀ ਕੁਛ ਨਾ ਕੁਛ ਇਦਾਂ ਦੀ ਆ ਵੀ ਸਰਕਾਰ ਚਾਹੇ ਤਾਂ ਕੀ ਨਹੀਂ ਜਿਹੜੀ ਕਰਦੀ, ਤੇ ਉਧਰ ਫੇਕ ਐਨਕਾਊਂਟਰ ਦੇ ਦੋਸ਼ੀਆਂ ਦਾ ਪੱਖ ਕੈਪਟਨ ਸਰਕਾਰ ਨੇ ਪੂਰਿਆ ਆ, ਤੇ ਖਹਿਰਾ ਤੇ ਸੁਖਬੀਰ ਆਏ ਹੁਣ ਵਿਰੋਧ ਦੇ ਵਿੱਚ। ਦੇਖੋ, ਆਉਣਾ ਚਾਹੀਦਾ ਮੇਰੇ ਖਿਆਲ ਦੇ ਨਾਲ ਸਮੁੱਚੇ ਪੰਜਾਬੀਆਂ ਨੂੰ ਆਉਣਾ ਚਾਹੀਦਾ, ਚਾਹੇ ਕਿਸੇ ਵੀ ਕਮਿਊਨਿਟੀ ਨਾਲ ਆ ਬੰਦਾ, ਚਾਹੇ ਕਿਸੇ ਵੀ ਕਮਿਊਨਿਟੀ ਨਾਲ ਤਾਲੁਕ ਰੱਖਦਾ, ਕਿਸੇ ਵੀ ਵਿਚਾਰਧਾਰਾ ਨਾਲ ਤਾਲੁਕ ਰੱਖਦਾ, ਇਸ ਜ਼ਬਰ ਦੇ ਖਿਲਾਫ ਤੇ ਬੋਲਣਾ ਬਣਦਾ। ਮਾਮਲਾ ਕੀ ਹੈ? ਮਾਮਲੇ ਦਾ ਪਿਛੋਕੜ ਜਿਹੜਾ ਸੰਖੇਪ ਚ ਤੁਹਾਨੂੰ ਮੈਂ ਦੱਸ ਦੇਣਾ ਕਿ 1993 ਦੇ ਵਿੱਚ ਯੂਪੀ ਪੁਲਿਸ ਦੇ 3 ਬੰਦਿਆਂ ਨੇ ਆ ਕੇ ਇੱਥੋਂ ਇੱਕ ਮੁੰਡਾ ਚੁੱਕਿਆ ਸੀ ਸਹਾਰਨ ਮਾਜਰਾ ਚੋਂ। ਉੱਥੇ ਜਦੋਂ ਇਹ ਕਾਂਡ ਵਾਪਰਦਾ ਉਹਦੇ ਵਿੱਚ ਇੱਕ ਪੰਜਾਬ ਦਾ ਵੀ ਥਾਣੇਦਾਰ ਸ਼ਾਮਲ ਸੀਗਾ। ਬਾਅਦ ਦੇ ਵਿੱਚ ਉਹ ਮੁੰਡਾ ਇਹਨਾਂ ਨੇ ਖਪਾ ਦਿੱਤਾ। ਫਿਰ ਘਰ ਦੇ ਜਿਹੜੇ ਸੀਗੇ ਉਹ ਇੱਕ ਲੜਾਈ ਲੜਦੇ ਆ, ਮਾਮਲਾ ਕੋਰਟ ਤੱਕ ਚਲੇ ਜਾਂਦਾ। ਕੋਰਟ ਤੋਂ ਬਾਅਦ ਫਿਰ CBI ਨੂੰ ਹੈਂਡਓਵਰ ਕੀਤਾ ਜਾਂਦਾ। CBI ਇਨਵੈਸਟੀਗੇਟ ਕਰਦੀ ਆ ਮਾਮਲੇ ਨੂੰ ਤੇ ਸਿੱਟਾ ਕਰਦੀ ਆ ਕਿ ਅਸਲ ਦੇ ਵਿੱਚ ਇਹਨਾਂ ਨੇ ਮੁੰਡਾ ਇਸ ਕਰਕੇ ਮਾਰਿਆ ਕਿਉਂਕਿ ਇਹਨਾਂ ਨੂੰ ਮੁੰਡੇ ਤੇ ਸਟਾਰ ਚਾਹੀਦੇ ਸਨ। ਤਾਂ ਫਿਰ ਮਾਮਲਾ ਚੱਲਦਾ। ਮਾਮਲਾ CBI ਦੀ ਸਪੈਸ਼ਲ ਕੋਰਟ ਦੇ ਵਿੱਚ ਇਸ ਮੁਕਾਮ ਤੇ ਪਹੁੰਚਦਾ ਕਿ 4 ਨੂੰ ਉਮਰ ਕੈਦ ਕਰ ਦਿੱਤੀ ਜਾਂਦੀ ਹੈ। ਮਾਮਲਾ ਜਿਹੜਾ 2014 ਦਾ। ਫਿਰ ਕਹਾਣੀ ਉੱਥੋਂ ਸ਼ੁਰੂ ਹੁੰਦੀ ਆ ਕਿਉਂਕਿ ਇਹਨਾਂ ਨੇ ਇੱਕ ਨਵੀਂ ਖੇਡ ਖੇਡ ਦਿੱਤੀ। ਨਵੀਂ ਖੇਡ ਇਹ ਖੇਡੀ ਕਿ ਸਰਕਾਰ ਨੇ ਇੱਕ ਸਿਫਾਰਿਸ਼ ਭੇਜ ਦਿੱਤੀ ਰਾਜਪਾਲ ਦੇ ਕੋਲ ਕਿ ਹਮਦਰਦੀ ਦੇ ਆਧਾਰ ਤੇ ਇਹਨਾਂ ਨੂੰ ਮਾਫੀ ਦੇ ਦਿੱਤੀ ਜਾਵੇ। ਰਾਜਪਾਲ ਦੇ ਕੋਲ ਆਰਟੀਕਲ 161 ਦੇ ਤਹਿਤ ਇੱਕ ਸ਼ਕਤੀ ਹੁੰਦੀ ਆ, ਉਹਦੀ ਵਰਤੋਂ ਕਰਦਿਆਂ ਉਹਨੇ 4 ਹੀ ਪੁਲਿਸ ਅਧਿਕਾਰੀਆਂ ਦੀ ਸਜ਼ਾ ਮਾਫ ਕਰ ਦਿੱਤੀ ਆ। ਜਾਨੀ ਉਮਰ ਕੈਦ, ਉਮਰਾਂ ਦੀ ਕੈਦ ਜਿਹੜੀ ਆ ਉਹ ਨਿਬੜ ਗਈ 4.5 ਸਾਲ ਦੇ। ਕਿਉਂਕਿ ਜਿਹੜੇ ਯੂਪੀ ਵਾਲੇ 2 ਸੀ ਉਹ ਘਰ ਨੂੰ ਚਲੇ ਗਏ, ਜਿਹੜਾ ਇੱਥੋਂ ਵਾਲਾ ਸੀ ਉਹ ਛੁੱਟੀ ਆਇਆ ਸੀਗਾ, ਉਹ ਬਸ ਜੇਲ੍ਹ ਦੇ ਵਿੱਚ ਜਾਂਦੀ ਵਾਰ ਦਾ ਮੱਥਾ ਟੇਕ ਕੇ ਉਹ ਵੀ ਫਾਰਗ ਹੋ ਗਿਆ। तो जिवें ही ये खबर बाहर आई है, एक अंग्रेजी अखबार ने वो खबर शाया की थी, उस तो बाद फिर इतने हड़कंप मच गया। वैसे एक पहला मामला नहीं है अपने जो सामने आया, इस तो पहला भी तुम देखिया होना पिंकी कैट वाला कितना जबरदस्त मामला सीगा, ਉਹਦੇ ਵਿੱਚ ਵੀ ਪਿੰਕੀ ਨੂੰ ਇਸੇ ਤਰ੍ਹਾਂ ਹੀ ਕੱਢ ਦਿੱਤਾ ਗਿਆ ਸੀਗਾ। ਬਾਅਦ ਦੇ ਵਿੱਚ ਉਹ ਤੇ ਨੌਕਰੀ ਤੇ ਵੀ ਚੜ ਗਿਆ ਸੀ, ਉਹਨੇ ਸਿੱਧੇ ਤੌਰ ਤੇ ਦੋਸ਼ ਲਾਇਆ ਸੀਗਾ ਕਿ ਮੇਰੇ ਤੋਂ ਲੱਖਾਂ ਰੁਪਇਆ ਲਿਆ ਇਹਨਾਂ ਨੇ ਨੌਕਰੀ ਤੇ ਚੜਾਉਣ ਦਾ। ਸੋ ਇਹ ਪਹਿਲੀ ਮਰਤਬਾ ਨਹੀਂ ਹੋਇਆ। ਪਰਸੋਂ ਹੀ ਇੱਕ ਵੀਡੀਓ ਵਾਇਰਲ ਹੋਈ ਪਈ ਸੀ ਜਿਹਦੇ ਵਿੱਚ ਇਨਕਾਊਂਟਰ ਦਾ ਦੋਸ਼ੀ ਥਾਣੇਦਾਰ ਹੈ ਜਿਹੜਾ ਉਹ ਘਰਾਂ 'ਚ ਘੁੰਮਦਾ ਫਿਰਦਾ, ਆਪਦੇ ਪੁੱਤ ਪੋਤਰਿਆਂ ਨੂੰ ਖਿਡਾਉਂਦਾ ਫਿਰਦਾ। ਸੋ ਕਹਿਣ ਦਾ ਮਤਲਬ ਇਹ ਆ ਕਿ ਇਹ ਕੀ ਕਰਦੇ ਆ, ਪਹਿਲੀ ਗੱਲ ਤੇ ਇਹ ਆਪ ਹੀ ਪੁਲਿਸ ਤੋਂ ਇਸ ਤਰ੍ਹਾਂ ਦੇ ਕੰਮ ਕਰਾਉਂਦੇ ਆ ਸਟੇਟਾਂ ਲਈ। ਫਿਰ ਉਸ ਤੋਂ ਬਾਅਦ ਉਹਨਾਂ ਗੁਨਾਹਾਂ ਨੂੰ ਨੰਗਿਆ ਹੋਣ ਤੇ ਇਹਨਾਂ ਦੇ ਖਿਲਾਫ ਕਾਰਵਾਈ ਵਜੋਂ ਨਹੀਂ ਲੈਂਦੇ। ਦੂਜੀ ਚੀਜ਼ ਇਸ ਤੋਂ ਬਾਅਦ ਫਿਰ ਤੀਜੀ ਕੀ ਵਾਪਰਦੀ ਆ ਕਿ ਜੇ ਮੰਨ ਲਓ ਕੋਈ ਬੰਦਾ ਘਾਲਣਾ ਘਾਲ ਕੇ ਇਨਸਾਫ ਲੈ ਲੈਂਦਾ, ਅਦਾਲਤਾਂ ਤੱਕ ਪਹੁੰਚ ਕਰਕੇ ਕਿਸੇ ਤਰੀਕੇ ਨਾਲ ਉਹ ਨਿਆਂ ਨੂੰ ਹਾਸਲ ਕਰ ਲੈਂਦਾ, ਇਹ ਕੀ ਕਰਦੇ ਆ ਕਿ ਉਸ ਤੋਂ ਬਾਅਦ ਫਿਰ ਉਹ ਜਿਹੜਾ ਮਿਲਿਆ ਇਨਸਾਫ ਆ ਉਹਨੂੰ ਇਸ ਤਰੀਕੇ ਨਾਲ ਖੋਹ ਲੈਂਦੇ ਆ ਕਿ ਕਿਸੇ ਚੋਰ ਮੋਰੀ ਰਾਹੀਂ ਇਹਨਾਂ ਮੁਲਜ਼ਮਾਂ ਨੂੰ, ਇਹਨਾਂ ਦਰਿੰਦਿਆਂ ਨੂੰ ਕੱਢ ਦਿੱਤਾ ਜਾਂਦਾ। ਸੋ ਇਹ ਇੱਕ ਬਹੁਤ ਵੱਡੀ ਗੱਲ ਆ ਕਿਉਂਕਿ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਦਿੱਲੀ ਕੁੱਟਮਾਰ ਮਾਮਲੇ 'ਚ ਸਿੱਖਾਂ ਲਈ ਇਨਸਾਫ ਦੀ ਗੱਲ ਕਰਦਾ, ਤੇ ਅੱਜ ਜੇ ਦੇਖੀਏ ਕਿ ਉਹ ਸਿੱਧੇ ਤੌਰ ਤੇ ਬੁੱਚੜਾਂ ਦੇ ਨਾਲ ਖੜਿਆ ਨਜ਼ਰ ਆਉਂਦਾ। ਹੁਣ ਇਹਨਾਂ ਦੇ ਕੋਲ ਸਫਾਈ ਦੇਣ ਵਾਸਤੇ ਕੋਈ ਅਲਫਾਜ਼ ਨਹੀਂ ਹੈ। ਬਹਰਹਾਲ ਵਿਰੋਧੀ ਧਿਰਾਂ ਵੀ ਇਹਨਾਂ ਤੇ ਨਿਸ਼ਾਨੇ ਕਰਦੀਆਂ ਪਈਆਂ, ਹੁਣ ਤੱਕ ਇਹਨਾਂ ਦੀ ਕੋਈ ਸਟੇਟਮੈਂਟ ਨਹੀਂ ਆਈ, ਮਤਲਬ ਕਿ ਨਾ ਇਹਨਾਂ ਨੇ ਕੰਡੈਮ ਕੀਤਾ ਔਰ ਨਾ ਹੀ ਇਹਨਾਂ ਨੇ ਪ੍ਰਵਾਨ ਕੀਤਾ। ਇਹ ਉਦੋਂ ਸਥਿਤੀ ਉਤਪੰਨ ਹੁੰਦੀ ਹੈ ਜਦੋਂ ਤੁਹਾਡੇ ਕੋਲ ਕਹਿਣ ਲਈ ਕੁਛ ਨਹੀਂ ਬਚਿਆ ਹੁੰਦਾ। ਜੀ ਜੀ ਬਿਲਕੁਲ, ਇਹ ਬਹੁਤ ਅਫਸੋਸਜਨਕ ਜਿਹੜੇ ਹਾਲਾਤ ਆ ਉੱਥੋਂ ਆ ਰਹੇ ਨੇ। ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮੋਹਾਲੀ ਦੇ ਵਿੱਚ ਨਵਜੋਤ ਸਿੱਧੂ ਖਿਲਾਫ ਪੋਸਟਰ ਸਿਆਸਤ ਜਿਹੜੇ ਛੱਡਣ ਤੇ ਚੁੱਕੇ ਸਵਾਲ। ਦੇਖੋ ਇਹਨੇ ਇੱਕ ਵਾਰੀ ਕਹਿ ਦਿੱਤਾ ਸੀਗਾ ਨਾ ਕਿ ਜੇ ਅਮੇਠੀ ਤੋਂ ਰਾਹੁਲ ਗਾਂਧੀ ਹਾਰ ਗਿਆ ਤੇ ਮੈਂ ਰਾਜਨੀਤੀ ਛੱਡ ਦੂੰਗਾ, ਤੇ ਹੁਣ ਰਾਤੋਂ ਰਾਤ ਚੰਡੀਗੜ੍ਹ ਦੇ ਵਿੱਚ ਇਸ ਤਰ੍ਹਾਂ ਦੇ ਪੋਸਟਰ ਲੱਗ ਗਏ ਆ। ਪੋਸਟਰਾਂ ਤੇ ਸਿੱਧੂ ਨੂੰ ਸਵਾਲ ਪੁੱਛਿਆ ਗਿਆ ਕਿ ਹੁਣ ਉਹ ਸਿਆਸਤ ਕਿਉਂ ਨਹੀਂ ਛੱਡਦਾ, ਤੇ ਇਹ ਵਾਰ-ਵਾਰ ਸਵਾਲ ਪੁੱਛੇ ਗਏ ਪੋਸਟਰ ਤੇ। ਮਤਲਬ ਕਿ ਜੇ ਮਜ਼ਮੂਨ ਇਹਨਾਂ ਦਾ ਵੇਖੀਏ ਤਾਂ ਇੱਕੋ ਹੀ ਹੈ। ਇੱਥੋਂ ਤੱਕ ਕਿ ਪੰਜਾਬ ਅਰਬਨ ਪਲਾਨਿੰਗ ਅਥਾਰਟੀ ਦੇ ਇੱਕ ਸਾਈਨ ਬੋਰਡ ਤੇ ਲਾਇਆ ਗਿਆ, ਬਹੁਤੇ ਇਸ ਤਰ੍ਹਾਂ ਦੇ ਜਿਹੜੇ ਇਸ਼ਤਿਹਾਰ ਲੱਗੇ ਆ, ਇੱਕ ਵੱਡਾ ਸਾਰਾ ਜਿਹੜਾ ਸਾਈਨ ਬੋਰਡ ਆ ਉਹਦੇ ਉੱਤੇ ਇਸ਼ਤਿਹਾਰ ਜਿਹੜੇ ਚਿਪਕਾਏ ਗਏ ਆ। ਹੁਣ ਇਹ ਕੌਣ ਲੋਕ ਆ, ਕੁਛ ਨਹੀਂ ਕਿਹਾ ਜਾ ਸਕਦਾ, ਆਪਣੇ ਵੀ ਹੋ ਸਕਦੇ ਆ ਕਿਉਂਕਿ
ਅੱਜ ਕੱਲ ਇੱਥੇ ਟਰੱਕਾਂ ਤੇ ਵੀ ਲਿਖਿਆ ਹੁੰਦਾ ਨਾ, ਆਪਣਿਆਂ ਤੋਂ ਬਚੋ, ਆਪਣਿਆਂ ਤੋਂ ਬਚੋ। ਤੇ ਨਿਰਮਲ ਸਿੱਧੂ ਨੇ ਵੀ ਆਖਿਆ ਸੀਗਾ, ਆਪਣਿਆਂ ਤੋਂ ਖਤਰਾ ਹੈ, ਗੈਰਾਂ ਦੇ ਮਾਰਿਆਂ ਨਹੀਂ ਮਰਦੇ। ਤਾਂ ਪਤਾ ਨਹੀਂ ਆਪਣੇ ਆ ਜਾਂ ਬੇਗਾਨੇ ਆ। ਪਰ ਨਵਜੋਤ ਸਿੱਧੂ ਤੇ ਇਹ ਐਕਸਟਰਾ ਪ੍ਰੈਸ਼ਰ ਪਾਉਣ ਦਾ ਯਤਨ ਆ, ਕਿਉਂਕਿ ਇਹ ਦਿੱਲੀ 'ਚ ਬੈਠਾ, ਦਿੱਲੀ ਹਵਾਲੇ ਦੱਸਦੇ ਪਏ ਆ ਕਿ ਨਵਜੋਤ ਸਿੱਧੂ ਉੱਥੇ ਲਗਾਤਾਰ ਕੋਸ਼ਿਸ਼ ਕਰਦਾ ਪਿਆ ਕਿ ਮੁੱਛ ਦਾ ਵਟਾ ਜਿਹੜਾ ਉਹ ਜਿਉਂਦਾ ਤਿਉਂ ਰਹਿ ਜਾਵੇ, ਕੋਈ ਨਾ ਕੋਈ ਵੱਡੀ ਮੈਂ ਮਾਰ ਕੇ ਜਾਵਾਂ ਪੰਜਾਬ ਦੇ ਵਿੱਚ। ਪਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨੇਪਰੇ ਨਹੀਂ ਚੜ੍ਹਦੀਆਂ ਪਈਆਂ। ਵਿਉਂਤਾਂ ਜਿਹੜੀਆਂ, ਘਾਟਾਂ ਜਿਹੜੀਆਂ, ਉਹ ਹਾਲੇ ਸਿੱਟੇ ਮਨ ਚਾਹੇ ਨਹੀਂ ਦੇ ਰਹੀਆਂ। ਤਾਂ ਦੂਸਰੇ ਪਾਸੇ ਇੱਥੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਕਿ ਨਵਜੋਤ ਸਿੱਧੂ ਤੇ ਐਕਸਟਰਾ ਦਬਾਅ ਪਾਇਆ ਜਾਵੇ। ਖੈਰ, ਉਹ ਨਵਜੋਤ ਸਿੱਧੂ ਜਿਸ ਤਰ੍ਹਾਂ ਚੱਲਦਾ ਉਹ ਸਭ ਨੂੰ ਪਤਾ ਹੀ ਆ। ਪਰ ਜੇ ਆਪਾਂ ਇਸ ਤਰ੍ਹਾਂ ਦੇਖੀਏ, ਹਾਂ ਠੀਕ ਆ, ਇਹਨਾਂ ਨੇ ਕਿਹਾ, ਨਵਜੋਤ ਸਿੱਧੂ ਨੇ ਜਿਸ ਤਰੀਕੇ ਨਾਲ ਕਿਹਾ ਉਹਨੂੰ ਪਗਾਉਣਾ ਵੀ ਚਾਹੀਦਾ। ਪਰ ਜੇ ਇਸ ਲਿਹਾਜ਼ ਨਾਲ ਵੇਖੀਏ ਤੇ ਇਹ ਪ੍ਰਧਾਨ ਮੰਤਰੀ ਨੇ ਇੱਕ ਵਾਰੀ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਮੈਨੂੰ 50 ਦਿਨ ਦੇ ਦਿਓ, ਫਿਰ ਮੈਂ ਚੌਂਕ 'ਚ ਆ ਜਾਊਂਗਾ, ਜੋ ਮਰਜ਼ੀ ਕਰ ਲਿਓ। ਤੇ ਉਹ ਨੋਟਬੰਦੀ ਦੇ 50 ਦਿਨਾਂ 'ਚ ਤੇ 150 ਬੰਦਾ ਮਰ ਗਿਆ ਸੀਗਾ। ਫਿਰ ਪ੍ਰਧਾਨ ਮੰਤਰੀ ਨੂੰ ਚੌਂਕ 'ਚ ਲੈ ਆਉਣਾ ਚਾਹੀਦਾ ਸੀਗਾ। ਕਿ ਇਸ ਤਰ੍ਹਾਂ ਹੋ ਸਕਦਾ? ਇੱਥੇ ਕੈਪਟਨ ਅਮਰਿੰਦਰ ਸਿੰਘ ਨੇ, ਜਿਹਦੇ ਖਾਸਮ ਖਾਸ ਲੋਕ ਹੀ ਨਵਜੋਤ ਸਿੱਧੂ ਨੂੰ ਜ਼ਿਆਦਾ ਲੈਂਦੇ ਆ ਲੱਖੋਂ, ਕੈਪਟਨ ਅਮਰਿੰਦਰ ਸਿੰਘ ਨੇ ਕੀ ਆਖਿਆ ਸੀਗਾ ਕਿ ਜੇ 13 ਚੋਂ 13 ਨਾ ਆਈਆਂ ਐ ਕਰ ਦਿਆਂਗੇ, ਉਹ ਕਰ ਦਿਆਂਗੇ, ਇੱਥੋਂ ਤੱਕ ਕਿ ਜਿਹੜੇ ਵਿਧਾਨ ਸਭਾ ਹਲਕੇ ਦੇ ਵਿੱਚ ਮੰਤਰੀ ਦਾ ਕਿਤੇ ਨਾ ਕਿਤੇ ਘਾਟਾ ਪਿਆ, ਫਿਰ ਉਹਨੂੰ ਕੁਰਸੀ ਦਾ ਘਾਟਾ ਪਾਵਾਂਗੇ। ਤੇ ਮਨਪ੍ਰੀਤ ਬਾਦਲ ਨਾਲ ਫਿਰ ਕੀ ਕਰਨਾ ਚਾਹੀਦਾ ਸੀਗਾ, ਕਿਉਂਕਿ ਇਹ ਤੇ ਉਹਦੇ ਆਪਣੇ ਹਲਕੇ ਦੇ ਵਿੱਚੋਂ, ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚੋਂ ਹੀ ਘਟ ਗਏ ਸੀਗੇ ਬਠਿੰਡੇ। ਸੋ ਕਹਿਣ ਦਾ ਮਤਲਬ ਹੈ ਕਿ ਨੈਤਿਕਤਾ ਇੱਕ ਪੈਮਾਨਾ ਹੋਣਾ ਚਾਹੀਦਾ, ਸਿਆਸਤ ਦੇ ਵਿੱਚ ਇੱਕ ਤਕਾਜ਼ਾ ਹੋਣਾ ਚਾਹੀਦਾ। ਪਰ ਕਰੀਏ ਕੀ ਜੇ ਇਸ ਨੈਤਿਕਤਾ ਦੀ ਕਸਵੱਟੀ ਤੇ ਇਹ ਖਰੇ ਉਤਰ ਲੱਗ ਪਏ ਤੇ ਸਿਆਸਤ ਦੇ ਵਿੱਚ, ਤੇ ਫਿਰ ਨੇਤਾ ਰਾਜਨੀਤੀ ਕਰਨ ਵਾਸਤੇ ਸਾਨੂੰ ਬਾਹਰੋਂ ਇੰਪੋਰਟ ਕਰਨੇ ਪੈਣੇ ਆ। ਜੀ 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 ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪਾਣੀ ਸੰਕਟ ਦੇ ਹੱਲ ਲਈ ਸਰਕਾਰ ਵੱਲੋਂ ਸਰਬਦਲੀ ਮੀਟਿੰਗ ਸੱਦਣ ਦਾ ਐਲਾਨ। ਚਲੋ ਕਿਸੇ ਬਹਾਨੇ ਸਹੀ, ਕਿਸੇ ਪੱਖ ਤੋਂ ਸਹੀ, ਕੁਝ ਚੰਗਾ ਜ਼ਰੂਰ ਕਰਨ ਲੱਗੇ ਆ। ਤਾਂ ਇਹਨਾਂ ਨੇ ਇਸ ਤਰ੍ਹਾਂ ਦੀ ਇੱਕ ਜੁਗਤਬੰਦੀ ਕੀਤੀ ਆ। ਅੱਜ ਇਹਨਾਂ ਦੀ ਮੀਟਿੰਗ ਸੀ, ਕਾਫੀ ਵੱਡੀ ਮੀਟਿੰਗ ਸੀ, ਉਹਦੇ ਵਿੱਚ ਮੰਤਰੀ ਵੀ ਆਏ, ਉਹਦੇ ਚ ਅਫਸਰਸ਼ਾਹੀ ਦੇ ਕਈ ਤਗੜੇ ਅਫਸਰ ਵੀ ਆਏ ਆ। ਸਾਰਿਆਂ ਨੇ ਆਪੋ ਆਪਣੀ ਪੇਸ਼ਕਾਰੀ ਕੀਤੀ ਆ। ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਕੁਝ ਕਿਸਾਨ ਯੂਨੀਅਨ ਦੇ ਆਗੂ ਵੀ ਸੀਗੇ, ਇਜ਼ਰਾਈਲ ਦੇ ਜਲਮਾਰ ਨੇ ਪਿੰਟੂ ਵੀ ਸ਼ਾਮਲ ਸੀਗੇ ਉਹਦੇ ਵਿੱਚ, ਪਾਵਰਕਾਮ ਵਾਲੇ ਚੇਅਰਮੈਨ BS ਸਰਾਹ ਵੀ ਸੀਗੇ। ਸੋ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੀ ਵੱਡੀ ਮੀਟਿੰਗ ਹੋ। ਇਹਨੂੰ ਕਹਾਂਗੇ ਕਿ ਐਮਰਜੈਂਸੀ ਮੀਟਿੰਗ ਜਾਂ ਹੰਗਾਮੀ ਮੀਟਿੰਗ। ਤਾਂ ਇਹਦੇ ਵਿੱਚ ਇਹਨਾਂ ਨੇ ਜਿਹੜਾ ਏਜੰਡਾ ਸੈੱਟ ਕੀਤਾ, ਸਭ ਤੋਂ ਪਹਿਲਾਂ ਤੇ ਇਹ ਆਖਿਆ ਕਿ ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਗੱਲ ਕਹੀ, ਉਹਨੇ ਆਖਿਆ ਕਿ ਜੇ ਆਪਾਂ ਪਾਣੀ ਲਈ ਹੁਣ ਕੁਛ ਨਾ ਕੀਤਾ ਤੇ ਆਉਣ ਵਾਲੀਆਂ ਨਸਲਾਂ ਆਪਾਂ ਨੂੰ ਕਦੇ ਮਾਫ ਨਹੀਂ ਕਰਨੀ। ਜਿੱਦਾਂ ਹੋਣ ਵਾਲੀਆਂ ਨਸਲਾਂ ਪਿਛਲੀਆਂ ਨਹੀਂ ਕਰ ਰਹੀਆਂ, ਉਹਨਾਂ ਨੇ ਜਿਸ ਤਰੀਕੇ ਨਾਲ ਪੰਜਾਬ ਦੇ ਦਰਿਆਈ ਪਾਣੀ ਦਾ ਮੁੱਲ ਵੱਟ ਲਿਆ, ਕੁਰਸੀ ਦੇ ਵੱਟੇ, ਜਾਇਦਾਦਾਂ ਦੇ ਵੱਟੇ, ਤਾਂ ਉਦਾਂ ਹੀ ਇਹ ਮੈਸੇਜ ਮੇਰੀ ਆਪਣੀ ਧਾਰਨਾ ਕਿਤੇ ਕੈਪਟਨ ਨਾਲ ਜੋੜ ਦਿਓ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਹੀ ਗੱਲ ਕਹੀ ਆ ਕਿ ਆਉਣ ਵਾਲੀਆਂ ਨਸਲਾਂ ਸਾਨੂੰ ਮਾਫ ਨਹੀਂ ਕਰਨਗੀਆਂ। ਤਾਂ ਉਸ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਤੇ ਜਿਹੜਾ ਵਧੀਕ ਮੁੱਖ ਸਕੱਤਰ ਵਿਕਾਸ ਆ, ਉਹਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਆ ਜੋ ਫਸਲੀ ਤੌਰ ਤਰੀਕਿਆਂ 'ਚ ਤਬਦੀਲੀ ਬਾਰੇ ਕੁਝ ਸੁਝਾਅ ਦੇਵੇ। ਇਹ ਇੱਕ ਵੱਡਾ ਇਹਨਾਂ ਨੇ ਕਦਮ ਚੁੱਕਿਆ। ਔਰ ਇਸ ਤੋਂ ਇਲਾਵਾ ਜਿਹੜੀ ਗੱਲ ਇਹਨਾਂ ਨੇ ਕੀਤੀ ਆ ਵੱਡੀ, ਉਹ ਇਹੋ ਆ ਕਿ ਸਰਬ ਪਾਰਟੀ ਇੱਕ ਮੀਟਿੰਗ ਸੱਦਾਂਗੇ। ਉਹ ਕਹਿੰਦੇ ਆ ਕਿ ਮੀਟਿੰਗ ਸੱਦ ਕੇ ਸਾਰਿਆਂ ਦੇ ਵਿਚਾਰ ਨਾਲ, ਸਾਰਿਆਂ ਦੀ ਸਹਿਮਤੀ ਦੇ ਨਾਲ ਅੱਗੇ ਤੁਰਿਆ ਜਾਊਗਾ। ਮੇਰੇ ਖਿਆਲ ਦੇ ਨਾਲ ਇਹ ਚੰਗੀ ਪਹਿਲ ਕਦਮੀ ਆ, ਸਾਰਿਆਂ ਨੂੰ ਨਾਲ ਲੈਣਾ ਚਾਹੀਦਾ, ਕਿਉਂਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਕਈ ਵਾਰ ਵੋਟਾਂ ਦੇ ਨੁਕਸਾਨ ਦਾ ਡਰ ਰਹਿੰਦਾ। ਪਰ ਇਹ ਹੁਣ ਮਾਮਲਾ ਇੱਥੋਂ ਤੱਕ ਸੰਜੀਦਾ ਹੋਇਆ ਪਿਆ, ਇੱਥੋਂ ਤੱਕ ਗੰਭੀਰ ਹੋਇਆ ਪਿਆ ਕਿ ਇਹ ਵੋਟਾਂ ਦੀ ਰਾਜਨੀਤੀ ਤੋਂ ਉੱਤੇ ਉੱਠ ਕੇ ਹੱਲ ਕਰਨ ਵਾਲਾ ਬਣਿਆ ਪਿਆ। ਉਦਾਹਰਨ ਦੇ ਤੌਰ ਤੇ ਹੁਣ ਜੇ ਤੁਸੀਂ ਦੇਖੋਗੇ ਕਿ ਆਹ ਤਾਂ ਠੀਕ ਹੈ ਕਿ ਚਲੋ ਜੋ ਸਾਡਾ ਇੱਥੇ ਭੋਜਲ ਡਿੱਗਦਾ ਪਿਆ ਉਹ ਤੇ ਚਿੰਤਾਜਨਕ ਹੈ ਹੀ ਆ, ਜਿਸ ਤਰੀਕੇ ਨਾਲ ਸਾਡਾ ਦਰਿਆਈ ਪਾਣੀ ਘਟਦਾ ਪਿਆ। ਇਹ ਵੀ ਇੱਕ ਵੇਖਣ ਵਾਲਾ ਵਿਸ਼ਾ ਨਾ ਕਿ ਦਰਿਆਈ ਪਾਣੀ, ਇਰਾਨੀ ਕਮਿਸ਼ਨ ਦਾ ਜਦੋਂ ਪੈਮਾਨਾ ਹੋਇਆ ਸੀ ਤੈਅ, ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਉਦੋਂ 13 MF ਸੀਗਾ, ਹੁਣ ਤੇ ਘਟ ਗਿਆ ਹੋਣਾ, 17 MF ਸੀਗਾ, ਪਰ ਹੁਣ ਮੇਰੇ ਖਿਆਲ ਦੇ ਨਾਲ ਘਟ ਗਿਆ ਹੋਣਾ। ਤਾਂ ਕਹਿਣ ਦਾ ਭਾਵ ਹੈ ਕਿ ਸਾਰੇ ਪਾਸਿਓਂ ਹੀ ਕਿਤੇ ਨਾ ਕਿਤੇ ਮਾਰ ਪਈ ਆ ਪੰਜਾਬ ਨੂੰ। ਜਿਹੜਾ ਧਰਤੀ ਹੇਠਲਾ ਜਲ ਸੀ ਉਹ ਤੇ ਘਟਿਆ ਹੀ ਘਟਿਆ, ਬਲਕਿ ਦਰਿਆਈ ਪਾਣੀ ਵੀ ਘਟ ਗਿਆ।
ਪਰ ਇਸ ਤੋਂ ਇਲਾਵਾ ਜੇ ਇੱਕ ਚੀਜ਼ ਆਪਾਂ ਵੇਖੀਏ, ਮੈਂ ਅੱਜ ਹੀ ਨਾ ਇੱਕ ਚੀਜ਼ ਪੜ੍ਹਦਾ ਪਿਆ ਸੀ ਅਖਬਾਰ ਦੇ ਵਿੱਚ ਜੀ, ਇੱਕ ਹਿੰਦੀ ਅਖਬਾਰ ਨੇ ਰਿਪੋਰਟ ਲਾਈ ਆ, ਬੜੀ ਸੋਹਣੀ ਰਿਪੋਰਟ ਸੀਗੀ। ਉਹਨਾਂ ਨੇ ਇੱਕ ਦਾਅਵਾ ਕੀਤਾ, ਉਹ ਕਹਿੰਦੇ ਆ ਕਿ ਲੀਕੇਜ ਕਰਕੇ ਔਰ ਜਾਂ ਮਾੜੇ ਪ੍ਰਬੰਧਾਂ ਕਰਕੇ ਕੱਲੇ ਜਲੰਧਰ ਦੇ ਵਿੱਚ ਹੀ 1 ਕਰੋੜ ਲੀਟਰ ਪਾਣੀ ਦਾ ਰੋਜ਼ਾਨਾ ਦਾ ਨੁਕਸਾਨ ਹੁੰਦਾ ਹੈ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿੰਨਾ। ਔਰ ਇਸੇ ਤਰ੍ਹਾਂ ਉਹਨਾਂ ਨੇ ਹਰੇਕ ਸ਼ਹਿਰ, ਜਿਹੜਾ ਵੱਡਾ ਸ਼ਹਿਰ ਜਿੱਦਾਂ ਬਠਿੰਡੇ ਦਾ ਦਿੱਤਾ ਜਾਂ ਜਿੱਦਾਂ ਮੋਗੇ ਦਾ ਦਿੱਤਾ, ਹਰੇਕ ਸ਼ਹਿਰ ਦਾ ਉਹਨਾਂ ਨੇ ਹਰੇਕ ਸ਼ਹਿਰ ਦੀ ਇੱਕ ਔਸਤ ਕੱਢ ਕੇ ਲਿਆਂਦੀ ਕਿ ਇੰਨਾ ਪਾਣੀ ਇੱਥੇ ਵਾਪਰ ਘੁਲਦਾ ਪਿਆ, ਲੀਕੇਜ ਕਰਕੇ ਜਾਂ ਹੋਰ ਪ੍ਰਬੰਧਾਂ ਕਰਕੇ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਇੱਧਰ ਵੀ ਨਿਗਾਹ ਰੱਖਣ ਦੀ ਜ਼ਰੂਰਤ ਆ। ਜਿਹੜੀ ਇਸ ਤਰ੍ਹਾਂ ਦੀ ਕਵਰਤੋਂ ਹੁੰਦੀ ਹੈ ਜਾਂ ਜਿਹੜਾ ਇਸ ਤਰ੍ਹਾਂ ਦਾ ਪਾਣੀ ਦਾ ਨੁਕਸਾਨ ਹੁੰਦਾ, ਉਹਨੂੰ ਵੀ ਸੰਭਾਲਣ ਦੀ ਜ਼ਰੂਰਤ ਆ। ਬਾਕੀ ਸਭ ਤੋਂ ਵੱਡੀ ਜ਼ਰੂਰਤ ਜਿਹੜੀ ਆ ਉਹ ਇਹੋ ਹੀ ਆ ਕਿ ਨਰਮੇ ਹੇਠਲਾ ਰਕਬਾ ਉਹ ਵਧਾਇਆ ਜਾਵੇ, ਗੰਨੇ ਹੇਠਲਾ ਰਕਬਾ ਵਧਾਇਆ ਜਾਵੇ, ਬਾਸਮਤੀ ਵਾਲਾ ਵਧਾ ਦਿੱਤਾ ਜਾਵੇ, ਬਾਗਬਾਨੀ ਵਾਲਾ ਵਧਾ ਦਿੱਤਾ ਜਾਵੇ। ਇਸ ਤਰ੍ਹਾਂ ਦੇ ਹੱਲ ਕਰਨ ਦੀ ਜ਼ਰੂਰਤ ਆ। ਹੌਲੀ ਹੌਲੀ ਹੋ ਸਕਦਾ। ਐਤਕੀ ਆ ਦੇਖੋ, ਸਾਡੇ ਇੱਧਰ ਨਰਮੇ ਪੱਟੀ ਦੇ ਵਿੱਚ 1,10,000 ਹੈਕਟੇਅਰ ਨਰਮਾ ਵੱਧ ਬੀਜਿਆ ਗਿਆ। 1 ਹੈਕਟੇਅਰ ਦੇ ਵਿੱਚ ਤੁਸੀਂ ਦੇਖ ਲਓ 2.5 ਕਿੱਲੇ ਹੁੰਦੇ ਮੇਰੇ ਖਿਆਲ ਦੇ ਨਾਲ, ਤਾਂ ਕਿੰਨੇ ਕਿੱਲੇ ਬਣ ਗਏ? 4 ਲੱਖ ਹੈਕਟੇਅਰ ਐਤਕੀ ਨਰਮਾ ਬੀਜਿਆ ਗਿਆ। ਤੇ ਜੇ ਇਹੀ ਰਕਬਾ ਜਿਵੇਂ ਅੱਗੇ ਹੁੰਦਾ ਸੀਗਾ 8 ਲੱਖ ਹੈਕਟੇਅਰ, 6 ਲੱਖ ਹੈਕਟੇਅਰ, ਜੇ ਉੱਥੇ ਲੈ ਜਾਂਦਾ ਜਾਂ ਬਾਗਬਾਨੀ ਨੂੰ 1.5-2 ਲੱਖ ਹੈਕਟੇਅਰ ਤੇ ਲੈ ਜਾਇਆ ਜਾਂਦਾ, ਜਾਂ ਮੱਕਾ ਹੈ ਜਿਹੜਾ ਉਹਨੂੰ 2 ਲੱਖ ਹੈਕਟੇਅਰ ਤੇ ਖੜਿਆ ਜਾਂਦਾ, ਤਾਂ ਬਹੁਤ ਹੱਦ ਤੱਕ ਚੀਜ਼ਾਂ ਜਿਹੜੀਆਂ ਸੌਟ ਆਊਟ ਹੋ ਸਕਦੀਆਂ। ਖੈਰ ਜੇ ਨਹੀਂ ਤੇ ਫਿਰ ਉਹ ਚੇਨਈ ਦਾ ਹਾਲ ਤੁਸੀਂ ਦੇਖ ਲਓ। ਉੱਥੇ IT ਕੰਪਨੀਆਂ ਦੇ ਮੁਲਾਜ਼ਮਾਂ ਨੂੰ ਹੋਮਵਰਕ ਦਿੱਤਾ ਜਾਂਦਾ ਬੱਚਿਆਂ ਨੂੰ ਕਿ ਤੁਸੀਂ ਘਰੇ ਬਹਿ ਕੇ ਕੰਮ ਕਰੋ। ਹੋਟਲਾਂ 'ਚ ਅਲਾਰਮ ਵੱਜ ਗਏ ਕਿ ਭਾਈ ਹੈ ਨਹੀਂ ਕਮਰੇ ਦੌੜ ਜਾਓ ਇੱਥੋਂ ਤੱਕ ਕਿ ਇੱਕ ਪਾਣੀ ਦਾ ਟੈਂਕਰ ਦੇਖ ਲਓ ਸਮੁੰਦਰ ਦੇ ਕੰਢੇ ਤੇ ਹੀ ਆ ਚੇਨਈ, ਤਾਂ ਉੱਥੇ ਇੱਕ ਪਾਣੀ ਦਾ ਟੈਂਕਰ ਆ ਜਿਹੜਾ ਉਹ 6,000 ਰੁਪਏ ਦਾ ਵਿਕਣ ਡਿਆ ਅੱਜ ਦੀ ਤਰੀਕ ਤੇ। ਟਰਾਈ ਕਰਨ ਡਏ ਲੋਕ। ਪੰਜਾਬੀਆਂ ਨੂੰ ਇਸ ਪਾਸੇ ਸੁਚੇਤ ਹੋਣ ਦੀ ਜ਼ਰੂਰਤ ਆ। 300 ਫੀਟ ਤੇ ਜਾ ਕੇ ਪਾਣੀ ਖਤਮ ਹੋ ਜਾਂਦਾ, 300 ਫੀਟ ਤੱਕ ਹੀ ਹੁੰਦਾ ਧਰਤੀ ਦੀ ਸਤਹ ਤੇ ਮੇਰੇ ਖਿਆਲ ਦੇ ਨਾਲ ਅਸੀਂ ਲਾਗੇ ਪਾਸੇ ਹੀ ਆ। ਇਸ ਤੋਂ ਪਹਿਲਾਂ ਕਿ ਭਾਂਡੇ ਲੈ ਕੇ ਕਿਸੇ ਦੇ ਖੂਹ ਨੂੰ ਭੱਜੀਏ, ਸਾਡੇ ਆਪਣੇ ਖੂਹ 'ਚ ਜੋ ਸੋਮੇ ਹੈਗੇ ਉਹ ਬਚਾ ਲੈਣੇ ਚਾਹੀਦੇ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਕਾਂਗਰਸੀ ਸਰਪੰਚ ਨੇ ਨਸ਼ਾ ਤਸਕਰ ਦੇ ਘਰ ਸਾਹਮਣੇ ਜਾ ਕੇ ਉੱਥੇ ਆਪਣੇ ਨਸ਼ੇੜੀ ਪੁੱਤਰ ਦੀ ਕੀਤੀ ਆ ਕੁੱਟਮਾਰ। ਇਹਦਾ ਮਤਲਬ ਨਸ਼ਾ ਤਸਕਰਾਂ ਦਾ ਪਤਾ ਆ, ਨਿਆਣੇ ਕੁੱਟੀ ਜਾਂਦੇ, ਉਹਨਾਂ ਨੂੰ ਫੜਾਉਂਦੇ ਕਿਉਂ ਨਹੀਂ? ਨਸ਼ਾ ਤਸਕਰ ਦੇ ਘਰੇ ਜਾ ਕੇ ਕੀਤੀ ਹੈ ਕੁੱਟਮਾਰ। ਮੇਰੇ ਖਿਆਲ ਦੇ ਨਾਲ ਉਹਨੇ ਦੱਸਿਆ ਨਾ ਕੈਪਟਨ ਨੂੰ ਕਿ ਤੁਸੀਂ ਆਂਦੇ ਜੇ ਨਾ ਕਿ ਤਸਕਰਾਂ ਦਾ ਲੱਕ ਤੋੜ ਦਿੱਤਾ, ਏਦਾਂ ਤੋੜੀਦਾ ਜੇ ਲੱਕ, ਓਦਾਂ ਨਹੀਂ ਤੋੜੀਦਾ, ਗੱਲੀ ਬਾਤੀ ਨਹੀਂ ਟੁੱਟਦਾ, ਹੈ ਟੁੱਟਦਾ। ਸੋ ਇਹ ਮਾਮਲਾ ਜਿਹੜਾ ਫਿਰੋਜ਼ਪੁਰ ਦੇ ਨਾਲ ਜੁੜਿਆ, ਤਾਂ ਉੱਥੇ ਦੱਸਦੇ ਕਿ ਇੱਕ ਕਾਂਗਰਸੀ ਸਰਪੰਚ ਦਾ ਕਾਕਾ ਜਿਹੜਾ ਹੈਗਾ ਉਹ ਡੇਲੀ ਇੰਜੈਕਸ਼ਨ ਲਾ ਕੇ ਜਾਂਦਾ ਹੈਗਾ, ਤੇ ਉਹ ਸਰਪੰਚ, ਉਹਦਾ ਭਰਾ ਤੇ ਇੱਕ ਉਹਦਾ ਸ਼ਾਇਦ ਆਪਣਾ ਹੋਰ ਦੂਸਰਾ ਪੁੱਤਰ ਸੀਗਾ, ਉਹ ਸਾਰੇ ਉੱਥੇ ਪਏ ਆ। ਉਹਨਾਂ ਨੇ ਨਾਲੇ ਤੇ ਤਸਕਰ ਨੂੰ ਭੜਕਾਇਆ, ਚੰਗਾ ਖੁੱਲਿਆ, ਤੇ ਨਾਲੇ ਆਪਦਾ ਮੁੰਡਾ ਵੀ ਕੁੱਟਿਆ। ਕਹਿੰਦੇ ਕਿ ਸਿੱਕਾ ਸਾਡਾ ਵੀ ਖੋਟਾ, ਦੂਜਿਆਂ ਨੂੰ ਅਸੀਂ ਕੀ ਦੋਸ਼ ਦਈਏ, ਨਾਲ ਉਹਦੇ ਵੀ 5-7 ਉਹਨਾਂ ਨੇ ਧਰੀਆਂ। ਇਸ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ, ਅੱਜ ਅੰਮ੍ਰਿਤਸਰ ਦੇ ਵਿੱਚ ਵੀ ਉਧਰ ਮੇਰੇ ਖਿਆਲ ਦੇ ਨਾਲ ਨਾ ਚਿੱਟੇ ਤਸਕਰਾਂ ਦੇ ਪੋਸਟਰ ਲੱਗੇ ਆ ਕੁਝ ਪਿੰਡਾਂ ਦੇ ਵਿੱਚ। ਖਡੂਰ ਸਾਹਿਬ ਦੇ ਪਿੰਡ ਆ ਸ਼ਾਇਦ ਹੱਕ ਜਾਤੀ ਉਮਰਾ ਮੁਗਲਾਣੀ ਵਗੈਰਾ, ਤਾਂ ਉਹਨਾਂ ਪਿੰਡਾਂ 'ਚ ਵੀ ਪੋਸਟਰ ਲਾ ਦਿੱਤੇ ਗਏ ਆ। ਮਤਲਬ ਕਿ ਲੋਕ ਔਖੇ ਆ, ਲੋਕ ਇੱਥੋਂ ਤੱਕ ਔਖੇ ਆ ਕਿ ਜਿਹੜੇ ਸੱਤਾਧਾਰੀ ਪਾਰਟੀ ਨਾਲ ਤਾਲੁਕ ਰੱਖਣ ਵਾਲੇ ਸਰਪੰਚ ਆ, ਉਹ ਉੱਠ ਕੇ ਜਾ ਕੇ ਖੁਦ ਤਸਕਰਾਂ ਨੂੰ ਕੁੱਟਣ ਲੱਗ ਪਏ ਆ, ਖੁਦ ਆਪਣੇ ਬੱਚਿਆਂ ਨੂੰ ਕੁੱਟਣ ਲੱਗ ਪਏ ਆ, ਖੁਦ ਲੋਕ ਪੋਸਟਰ ਲਾਉਣ ਲੱਗ ਪਏ। ਦਾ ਮਤਲਬ ਆ ਕਿ ਬਹੁਤ ਜ਼ਿਆਦਾ ਦੁਖੀ ਆ ਲੋਕ। ਔਰ ਇਹਦੀ ਇੱਕ ਕਹਾਣੀ ਤੁਹਾਨੂੰ ਹੋਰ ਸੁਣਾ ਦਿੰਦਾ ਜਿਹੜੀ ਮੈਨੂੰ ਕੱਲ ਸੁਣਨ ਨੂੰ ਮਿਲੀ ਆ। ਦੱਸਦੇ ਆ ਕਿ ਫਿਰੋਜ਼ਪੁਰ ਇਲਾਕੇ ਦਾ ਇੱਕ ਮੁੰਡਾ ਪੁਲਿਸ 'ਚ ਭਰਤੀ ਹੋ ਗਿਆ, 6 ਸਾਲ ਉਹਨੇ ਸਰਵਿਸ ਕਰਨ ਲਈ ਕੁਛ ਨਹੀਂ ਕੀਤਾ। ਉਸ ਤੋਂ ਬਾਅਦ ਭਾਜਪਾ ਦੇ ਇੱਕ ਸਾਬਕਾ ਵਿਧਾਇਕ ਜਿਹੜਾ ਕਿ ਅੱਜ ਕੱਲ੍ਹ ਗਾਇਬ ਵੀ ਹੈ ਸ਼ਾਇਦ, ਤਾਂ ਉਹਦੇ ਨਾਲ ਉਹਦੀ ਡਿਊਟੀ ਲੱਗ ਗਈ। ਉੱਥੇ ਇੱਕ ਹੋਰ ਪੁਲਿਸ ਕਰਮਚਾਰੀ ਸੀਗਾ ਜਿਹੜਾ ਉਹ ਪੀਂਦਾ ਵੀ ਸੀ, ਵੇਚਦਾ ਸੀ, ਉਹਨੇ ਉਸ ਅੰਮ੍ਰਿਤਧਾਰੀ ਮੁੰਡੇ ਨੂੰ ਇਸ ਕੰਮ ਤੇ ਲਾ ਦਿੱਤਾ। ਮੁੜ ਕੇ ਉਹ ਮੁੰਡਾ ਐਸਾ ਲੱਗਾ ਦੱਸਦੇ ਆ ਕਿ ਘਰੇ ਏਸੀ ਤੋਂ ਲੈ ਕੇ ਪੇਟ ਤੱਕ ਨਹੀਂ ਉਹਨੇ ਛੱਡਿਆ, ਸਭ ਕੁਛ ਵੇਚ ਦਿੱਤਾ ਜੋ ਗਹਿਣਾ ਗੱਟਾ ਸੀਗਾ। ਤੇ ਅੱਜ ਦੀ ਤਾਰੀਖ ਦੇ ਵਿੱਚ ਉਹ ਮੁੰਡਾ ਨਸ਼ਾ ਛਡਾਊ ਕੇਂਦਰ 'ਚ ਪਿਆ। ਉਹ ਬਾਪੂ ਉਹਦਾ ਦੱਸਣ ਡਿਆ ਸੀ, ਕਹਿੰਦਾ ਉੱਥੇ ਜੇ ਮੈਂ ਗਿਆ ਤੇ ਕਹਿੰਦਾ ਮੇਰਾ ਨਾ ਬਾਪੂ ਜੂਸ ਪੀਣ ਨੂੰ ਬੜਾ ਜੀ ਕਰਦਾ ਸੀ,
ਉਹ ਕਹਿੰਦਾ ਮੈਂ ਉਹਨੂੰ 150 ਰੁਪਇਆ ਦਿੱਤਾ ਤੇ ਉੱਥੇ ਨਸ਼ਾ ਛਡਾਊ ਕੇਂਦਰ 'ਚ ਬੈਠੇ ਨੇ 150 ਦਾ ਨਸ਼ਾ ਮੰਗਾ ਲਿਆ। ਦੱਸੋ ਕੀ ਕਰੋ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੀਆਂ ਉਹ ਦਿਲ ਨੂੰ ਕਮਾਉਂਦੀਆਂ, ਦਿਲ ਨੂੰ ਹਿਲਾਉਂਦੀਆਂ ਨੇ ਕਿ ਬਣੂਗਾ ਕੀ। ਤਾਂ ਇਸ ਮਾਮਲੇ 'ਚ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਵੈਸੇ ਕਹਿਣ ਦਾ ਕੋਈ ਮੇਰੇ ਖਿਆਲ ਦੇ ਨਾਲ ਤੁਕ ਹੀ ਨਹੀਂ ਰਹਿ ਜਾਂਦਾ। ਜਦੋਂ ਸਰਕਾਰ ਨਹੀਂ ਸੁਣਦੀ ਫਿਰ ਉਦੋਂ ਕਰਤਾਰ ਕੋਲ ਹੀ ਅਰਦਾਸ ਕਰ ਲੈਣੀ ਚਾਹੀਦੀ ਹੈ, ਕਿਉਂਕਿ ਤੁਹਾਡੀ ਫਰਿਆਦ ਜਿਹੜੀ ਹੈ ਉਹ ਜੇ ਸਰਕਾਰ ਨਹੀਂ ਸੁਣੂਗੀ ਤਾਂ ਫਿਰ ਕਿਹਨੂੰ ਤੁਸੀਂ ਸੁਣਾ ਸਕਦੇ ਹੋ। ਅਦ੍ਰਿਸ਼ ਸ਼ਕਤੀ ਹੈ ਜਿਹੜੀ ਉਹਨੂੰ ਹੀ ਸੁਣਾਈ ਜਾ ਸਕਦੀ ਹੈ। ਉਹ ਹਾਲਾਤ ਬੜੇ ਖਰਾਬ ਨੇ, ਬਹੁਤ ਜ਼ਿਆਦਾ ਗੁੰਝਲਦਾਰ ਨੇ। ਹੁਣ ਇਹ ਉਹੀ ਏਰੀਆ ਮੈਂ ਉਦੋਂ ਵੀ ਗੱਲ ਕਹੀ ਸੀਗੀ ਕਿ ਤਕਰੀਰ ਤੇ ਉਹ ਅਫਸਰ ਸੋਹਣੀ ਕਰ ਗਿਆ। ਇਹ ਫਿਰੋਜ਼ਪੁਰ ਦੀ ਘਟਨਾ ਜੀ, ਉਹ ਫਿਰੋਜ਼ਪੁਰ ਦਾ ਹੀ SSP ਸੀ ਨਾ ਜਿਹਨੂੰ ਸਲੂਟ ਵੱਜਣ ਡਿਆ ਸੀ ਅੱਜ ਤੋਂ 4 ਦਿਨ ਪਹਿਲਾਂ ਫੇਸਬੁੱਕ ਤੇ। ਅੱਜ ਫੇਸਬੁੱਕ ਤੇ ਹੀ ਉਹ ਸਰਪੰਚ ਰੋ ਕੇ ਆਪਣੇ ਪੁੱਤਰ ਦਾ ਤੇ ਤਸਕਰ ਦਾ ਹਾਲ ਦੱਸਣ ਡਿਆ। ਤਾਂ ਕੀ ਇਸ ਮਾਮਲੇ ਦੇ ਵਿੱਚ SSP ਨੂੰ ਪਤਾ ਨਹੀਂ ਲੱਗਦਾ ਪਿਆ? ਉਸੇ SSP ਨੂੰ ਥੋੜੇ ਦਿਨ ਪਹਿਲਾਂ ਇੱਕ RTI ਐਕਟਿਵਿਸਟ ਨੇ ਪੱਤਰ ਵੀ ਲਿਖਿਆ। ਕਹਿੰਦਾ ਮਤਲਬ ਕਿ ਐਕਸ਼ਨ ਹੋਣਾ ਚਾਹੀਦਾ, ਸੱਚੀਓ ਲੱਕ ਤੋੜਨਾ ਚਾਹੀਦਾ। ਕਾਗਜ਼ ਦੇ ਵਿੱਚ ਝੂਠ ਦੀ ਡਾਂਗ ਨਾਲ ਲੱਕ ਤੋੜਿਆ ਨਹੀਂ ਸਰਨਾ, ਸੱਚੀ ਮੁੱਚੀ ਇਸ ਚਿੱਟੇ ਦੀ ਸਪਲਾਈ ਲਾਈਨ ਨੂੰ ਤੋੜਨਾ ਪਊਗਾ, ਨਹੀਂ ਤਾਂ ਕੋਈ ਹੱਲ ਨਹੀਂ ਬਚਦਾ। ਨਹੀਂ ਜੀ ਵਾਕਈ ਨਹੀਂ, ਤਾਂ ਹੱਲ ਨਹੀਂ ਬਚਦਾ, ਪੰਜਾਬ ਨਹੀਂ ਬਚਦਾ। ਇਹ ਤਾਂ ਬਹੁਤ ਬੁਰੇ ਹਾਲ ਹੋਣਗੇ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਪਰਿਵਾਰ ਦੇ ਲਾਪਤਾ ਜਿਹੜਾ ਹੋਣ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ, ਘਰ ਦਾ ਮੁਖੀ ਹੀ ਕਹਿੰਦੇ ਨਿਕਲਿਆ ਕਾਤਲ। ਇਹ ਘਟਨਾ ਜਿਹੜੀ ਸੀਗੀ ਨਾ ਅਜਨਾਲੇ ਲਾਗੇ ਕੋਈ ਪਿੰਡ ਸੀਗਾ, ਤੇੜਾ ਖੁਰਦ ਸ਼ਾਇਦ ਉਹਦਾ ਨਾਮ ਸੀਗਾ, ਤੇ ਰਾਤੋਂ ਰਾਤ ਟੱਬਰ ਉੱਥੇ ਗਾਇਬ ਹੋ ਗਿਆ ਸੀਗਾ। ਹੁਣ ਉਹਦੇ ਵਿੱਚ ਕਹਾਣੀ ਨਿਕਲੀ ਹੈ, 2 ਲਾਸ਼ਾਂ ਮੇਰੇ ਖਿਆਲ ਦੇ ਨਾਲ ਮਿਲ ਗਈਆਂ ਨੇ। ਇਹਦੇ ਵਿੱਚ 2 ਮੁੰਡੇ ਮਾਰ ਦਿੱਤੇ ਗਏ ਸੀਗੇ, ਇੱਕ ਕੁੜੀ ਸੀਗੀ, ਯਾਨੀ 3 ਭੈਣ ਭਰਾ ਤੇ ਇੱਕ ਜਿਹੜੀ ਉਹਨਾਂ ਦੀ ਮਾਂ ਸੀਗੀ। ਇਹਨਾਂ 4 ਨੂੰ ਕਤਲ ਕਰਕੇ ਨਹਿਰ 'ਚ ਸੁੱਟਿਆ ਗਿਆ ਦੱਸਦੇ ਆ। ਹੁਣ ਕਾਤਲ ਨਿਕਲਿਆ ਇਸ ਪਰਿਵਾਰ ਦਾ ਮੁਖੀ, ਮਤਲਬ ਕਿ ਜਿਹੜੀ ਉਹ ਮਰੀ ਆ ਔਰਤ, ਉਹਦਾ ਪਤੀ ਤੇ 3 ਹੀਰੇ ਵਰਗੇ ਜਵਾਕਾਂ ਦਾ ਪਿਓ। ਇਹ ਮੁੰਡੇ ਵੀ ਜਵਾਨ ਸੀਗੇ, ਖਾਸੇ ਪੜ੍ਹੇ ਲਿਖੇ ਦੱਸਦੇ ਆ। ਔਰ ਕਹਾਣੀ ਜਿਹੜੀ ਨਿਕਲੀ ਆ ਉਹ ਇਹ ਨਿਕਲੀ ਆ ਕਿ ਪਰਿਵਾਰ ਦਾ ਜਿਹੜਾ ਮੁਖੀ ਸੀਗਾ ਉਹਨੇ ਆਪਣੇ ਭਾਂਜੇ ਦੇ ਨਾਲ ਰਲ ਕੇ ਹੀ ਇਹ ਕਤਲ ਕੀਤੇ। ਔਰ ਇਹਦਾ ਕਾਰਨ ਇਹ ਸੀਗਾ ਕਿ ਉਹਦੇ ਇੱਕ ਔਰਤ ਦੇ ਨਾਲ ਨਜਾਇਜ਼ ਸੀਗੇ। ਦੱਸਦੇ ਤੇ ਵੀ ਇੱਕ ਔਰਤ ਵੀ ਘਰ ਰਿਸ਼ਤੇਦਾਰੀ 'ਚ ਸੀਗੀ, ਉਹਦਾ ਰੌਲਾ ਪੈਂਦਾ ਸੀ। ਇਹਨੇ ਆਪਣੇ ਭਾਂਜੇ ਨੂੰ ਲਾਲਚ ਦੇ ਕੇ ਤੇ ਨਾਲ ਲਾ ਕੇ ਤੇ ਆਹ ਕੰਮ ਕਰ ਦਿੱਤਾ। ਪਰ ਬਾਅਦ ਦੇ ਵਿੱਚ ਆਪ ਥਾਣੇ ਵੀ ਚਲੇ ਗਿਆ, ਥੋੜਾ ਬਹੁਤਾ ਸ਼ੱਕ ਹੋਇਆ ਹੋਣਾ, ਉਦੋਂ ਬਾਅਦ ਇਹ ਗਾਇਬ ਹੋ ਗਿਆ ਖੁਦ ਵੀ। ਪੁਲਿਸ ਹੁਣ ਇਹਨੂੰ ਲੱਭਦੀ ਪਈ ਹੈ। 2 ਲਾਸ਼ਾਂ ਮਿਲ ਗਈਆਂ, 2 ਲਾਸ਼ਾਂ ਜਿਹੜੀਆਂ ਲੱਭੀਆਂ ਜਾ ਰਹੀਆਂ। ਉਦਾਂ ਅੱਜ ਇੱਕ ਬਠਿੰਡੇ 'ਚ ਵੀ ਬੜੀ ਦਿਲ ਕੰਬਾਊ ਘਟਨਾ ਵਾਪਰੀ ਆ, ਕਈਆਂ ਨੇ ਸੁਣ ਲਈ ਹੋਣੀ ਆ, ਪੜ੍ਹ ਲਈ ਹੋਣੀ ਆ, ਕਿ ਉੱਥੇ 4 ਸਾਲ ਦੀ ਬੱਚੀ ਦਾ 6ਵੀਂ 'ਚ ਪੜ੍ਹਦੇ ਮੁੰਡੇ ਨੇ ਰੇਪ ਕਰ ਦਿੱਤਾ। ਉਹ ਵੀ ਦਿਲ ਨੂੰ ਕੰਬਾਉਣ ਵਾਲੀ ਖਬਰ ਆ ਕਿ ਅਸੀਂ ਜਾ ਕਿੱਧਰ ਨੂੰ ਪਏ ਆ। ਕੁੱਲ ਮਿਲਾ ਕੇ ਲੋਕੀ ਤਾਂ ਕਹਿੰਦੇ ਨਾ ਕਲਯੁਗ ਆ ਗਿਆ, ਕਲਯੁਗ ਆ ਗਿਆ। ਮੈਂ ਤਾਂ ਕਹਿੰਦਾ ਬਲਯੁਗ ਆ ਗਿਆ, ਜਿਹਦੇ ਵਿੱਚ ਸਾਰੇ ਰਿਸ਼ਤੇ ਜਿਹੜੇ ਆ, ਸਾਰੇ ਨਾਤੇ ਆ, ਜਿਹੜੇ ਸਾਥ ਆ, ਜਿਹੜੇ ਉਹ ਬਲੀ ਜਾਂਦੇ ਆ, ਉਹਨਾਂ ਨੂੰ ਅੱਗ ਲੱਗੀ ਪਈ ਆ, ਝੁਲਸੀ ਜਾਂਦੇ ਆ। ਤੇ ਇਸ ਘਟਨਾ ਨੇ ਸਾਬਤ ਕਰ ਦਿੱਤਾ ਕਿ ਖੂਨ ਜਿਹੜਾ ਉਹ ਸੱਚੀਓ ਚਿੱਟਾ ਹੋ ਜਾਂਦਾ। ਚਿੱਟਾ ਖੂਨ ਦਾ ਹੀ ਇਹ ਕਾਰਨਾਮਾ ਕਿ ਆਪਣਾ ਸਾਰਾ ਟੱਬਰ ਮਾਰ ਕੇ ਖੁਦ ਵੀ ਜੇ ਬਚਿਆ ਤੇ ਉਹ ਮਰਿਆ ਤੋਂ ਵੱਧ ਕੁਛ ਨਹੀਂ। ਜੀ ਜੀ ਬਿਲਕੁਲ ਬਿਲਕੁਲ। ਤੇ ਸੋਚੋ ਦੱਸ ਜਾਈਏ ਵੀ ਅੱਜ ਜਿਹੜੇ ਤੁਹਾਡੇ ਸਵਾਲ ਵੀ ਜਿਹੜੇ ਲਏ ਜਾਣਗੇ। ਜੇ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ 4082725200 ਦੇ ਉੱਤੇ ਇੱਕ ਸਵਾਲ ਤੇ ਉਸ ਤੋਂ ਬਾਅਦ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਵਾਲ ਲੈਣੇ ਆਪਾਂ ਸ਼ੁਰੂ ਕਰਾਂਗੇ। ਤੇ ਮਿੰਟੂ ਜੀ ਪੰਜਾਬ ਦੀ ਬਿਜਲੀ ਦੀ ਮਹਿੰਗਾਈ ਨੂੰ ਲੈ ਕੇ ਹਮੇਸ਼ਾ ਸਵਾਲ ਉੱਠਦੇ ਨੇ ਤੇ ਕਹਿੰਦੇ ਵਾਕਿਆ ਹੀ ਬਿਜਲੀ ਸਭ ਤੋਂ ਮਹਿੰਗੀ ਆ ਪੰਜਾਬ 'ਚ। ਦੇਖੋ ਆਮ ਆਦਮੀ ਪਾਰਟੀ ਵਾਲੇ ਸੱਚੇ ਹੀ ਆ, ਉਹ ਪੋਸਟਾਂ ਬਣਾ ਕੇ ਬਥੇਰੀਆਂ ਪਾਉਂਦੇ ਰਹੇ, ਪਰ ਉਦੋਂ ਲੋਕ ਕਹਿੰਦੇ ਸੀ ਕਿ ਇਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦੇ ਤੁਹਾਡਾ ਉਹ 100 ਸੀਟਾਂ ਜਿੱਤਣ ਵਾਲੇ ਸਰਵੇ ਸੀਗੇ। ਲੋਕ ਉਹਨਾਂ ਦਾ ਮਜ਼ਾਕ ਉਡਾਉਂਦੇ ਸੀਗੇ, ਮਜ਼ਾਹੀਆ ਲਹਿਜੇ ਨਾਲ ਲੈਂਦੇ ਸੀਗੇ। ਪਰ ਅਸਲ ਦੇ ਵਿੱਚ ਹੁਣ ਕਹਾਣੀ ਜਿਹੜੀ ਆ ਉਹ ਚਰਨਜੀਤ ਭੁੱਲਰ ਹੋਰਾਂ ਨੇ ਸਾਫ਼ ਕਰ ਦਿੱਤੀ ਆ। ਟ੍ਰਿਬਿਊਨ ਦੇ ਵਿੱਚ ਇੰਨੀ ਦਿਨੀ ਲੜੀ ਚੱਲਦੀ ਪਈ ਹੈ ਇੱਕ, ਜਿਹਦੇ ਚ ਇਸ ਤਰ੍ਹਾਂ ਦੀਆਂ ਬਿਜਲੀ ਦੀਆਂ ਕਹਾਣੀਆਂ ਜਿਹੜੀਆਂ ਆ ਰਹੀਆਂ, ਉਹ ਕਹਾਣੀਆਂ ਜਿਹੜੀਆਂ ਵਾਕਿਆ ਬਿਜਲੀ ਪਾ ਦਿੰਦੀਆਂ ਬੰਦੇ ਦੇ ਦਿਮਾਗ ਨੂੰ ਕਿ ਹੋ ਕੀ ਰਿਹਾ ਸਾਡੇ ਪੰਜਾਬ 'ਚ। ਤਾਂ ਇਹਨਾਂ ਨੇ ਜਿਹੜਾ ਅੱਜ ਖੁਲਾਸਾ ਕੀਤਾ ਉਹਦੇ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਇੰਨਾ ਟੈਕਸ ਤਾਰਦੇ ਆ ਜਿੰਨਾ ਕਿਤੇ ਵੀ ਨਹੀਂ। ਤਾਂ ਲਗਭਗ 3600 ਕਰੋੜ ਰੁਪਈਆ ਬਿਜਲੀ ਟੈਕਸ ਵਜੋਂ ਵਸੂਲਿਆ ਜਾਂਦਾ ਸਾਲ ਦਾ। 3600 ਕਰੋੜ ਰੁਪਈਆ। ਤਾਂ ਕਹਿੰਦਾ ਭਾਵ ਆ ਕਿ 20% ਟੈਕਸ ਲੱਗਦਾ ਹੈ।
ਜਿੱਦਾਂ ਸਾਡੇ ਇੱਥੇ ਔਸਤਨ ਯੂਨਿਟ ਦਾ ਰੇਟ ਜਿਹੜਾ ਦੱਸਿਆ ਗਿਆ, ਉਹ ਦੱਸਿਆ ਗਿਆ 6 ਰੁਪਏ 53 ਪੈਸੇ, ਪਰ ਕਿਉਂਕਿ ਇਹਦੇ ਤੇ 1 ਰੁਪਇਆ 31 ਪੈਸੇ ਟੈਕਸ ਲੱਗ ਜਾਂਦਾ, ਇਹ ਤੋਂ ਮਗਰੋਂ ਇਹ ਭਾਅ ਬਣ ਜਾਂਦਾ ਔਸਤਨ 7 ਰੁਪਇਆ 85 ਪੈਸੇ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿੱਥੇ ਚਲੇ ਜਾਂਦੇ ਆ। ਤੇ ਜੇ ਆਪਾਂ ਗੱਲ ਕਰੀਏ ਤੁਲਨਾਤਮਕ ਤੌਰ ਤੇ, ਹਰਿਆਣੇ 'ਚ ਇਹ ਹੈਗਾ 20% ਦੇ ਮੁਕਾਬਲੇ 2, ਹਿਮਾਚਲ 'ਚ ਹੈਗਾ 4, ਰਾਜਸਥਾਨ 'ਚ 15, ਗੁਜਰਾਤ 'ਚ ਮਹਿਜ਼ 1%, ਮੱਧ ਪ੍ਰਦੇਸ਼ 'ਚ 15, ਪੱਛਮੀ ਬੰਗਾਲ 'ਚ 1, ਬਿਹਾਰ 'ਚ 8, ਤਮਿਲਨਾਡੂ 'ਚ 2। ਹੁਣ ਦੇਖ ਲਓ ਕਿੱਥੇ 1, ਕਿੱਥੇ 2, ਕਿੱਥੇ 4, ਕਿੱਥੇ 15, ਕਿੱਥੇ 20, ਮਤਲਬ ਕਿ ਸਿਰਾ ਹੀ ਕੀਤਾ ਪਿਆ। ਸੋ ਇੱਕ ਪਾਸੇ ਬਿਜਲੀ ਸਬਸਿਡੀ ਦਿੱਤੀ ਜਾ ਰਹੀ ਹੈ, ਦੂਸਰੇ ਪਾਸੋਂ ਕੱਢੀ ਜਾ ਰਹੀ ਹੈ। ਲੋਕ ਪਤਾ ਨਹੀਂ ਕਦੋਂ ਸਮਝਣਗੇ ਕਿ ਤੁਹਾਡੇ ਸੱਜੇ ਜੇਬ 'ਚ ਪਾ ਕੇ 5 ਰੁਪਏ, ਖੱਬੀ ਜੇਬ ਦੇ ਵਿੱਚੋਂ ਮਾਰਤੀ ਜੇ 50 ਕੱਢ ਲੈ ਜਾ ਰਹੇ ਆ। ਸੋਚੋ, ਜਾਗੋ, ਵਿਚਾਰੋ, ਕੁਛ ਕਰੋ। ਜੀ ਜੀ। ਤੇ ਮਿੰਟੂ ਜੀ, ਇੱਕ ਆਪਾਂ ਇੱਥੇ ਹੁਣ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਸਰੋਤਿਓ ਅਸੀਂ ਮੁੜ ਕੇ ਫਿਰ ਵਾਪਸ ਆਉਂਦੇ ਆ, ਤੁਹਾਡੇ ਸਵਾਲ ਜਿਹੜੇ ਉਹ ਲੈਣਗੇ ਮਿੰਟੂ ਜੀ। ਤੇ ਕਾਲ ਕਰਨ ਦੇ ਲਈ ਨੰਬਰ 408 272 5200 ਤੇ ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਦੇ ਲਈ ਗੱਲ ਕਰ ਸਕਦੇ ਹੋ ਰੀਅਲਟਰ ਏਜੰਟ ਸਿਮੀ ਚਾਂਦੀ ਜੀ ਨਾਲ, ਅਤੇ ਲੋਨ ਵਿੱਚ ਵੀ ਤੁਹਾਡੀ ਮਦਦ ਕਰਦੇ ਹਨ। ਇਹਨਾਂ ਦਾ ਆਫਿਸ ਫੇਅਰਫੀਲਡ ਵਿੱਚ ਹੈ ਅਤੇ ਇਹਨਾਂ ਦੀ ਕੰਪਨੀ ਵੈਕਾਵਿਲ ਅਤੇ ਡਿਕਸਨ ਦੇ ਵਿੱਚ ਵੀ ਕੰਮ ਕਰਦੀ ਹੈ। ਸੈਕਰਾਮੈਂਟੋ ਅਤੇ ਵੁੱਡਲੈਂਡ ਏਰੀਆ ਦੇ ਵਿੱਚ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਇਹ ਤੁਹਾਡੇ ਨਾਲ ਇੰਗਲਿਸ਼ ਅਤੇ ਪੰਜਾਬੀ ਵਿੱਚ ਗੱਲ ਕਰ ਸਕਦੇ ਹਨ। ਸਿਮੀ ਚਾਂਦੀ 2420 ਮਾਰਟਿਨ ਰੋਡ ਫੇਅਰਫੀਲਡ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7074106282 707 410 6282 BRE ਨੰਬਰ 02000498। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ। ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਏਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ। ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, anti-aging treatments, microdermabrasion, skin rejuvenation, fine lines, brown spots, spider veins, stretch marks ਅਤੇ acne ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 Timberlake Way Suite 350 ਅਤੇ 400 Sacramento। ਟਰੱਕਿੰਗ ਕੰਪਨੀਜ਼ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਜ਼ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਜ਼ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ, ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution। ਮੈਂ ਕਹਿੰਦੀ ਆ
ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪਰੌਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, ਡੀਜੇ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ, ਜੀ ਆਇਆਂ ਨੂੰ ਸਵਾਗਤ ਹੈ ਮਿੰਟੂ ਜੀ ਇੱਕ ਵਾਰੀ ਫੇਰ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਤੇ ਆਓ ਆਪਾਂ ਵਾਰੀ-ਵਾਰੀ ਸੇ ਸਰੋਤਿਆਂ ਦੀਆਂ ਕਾਲਸ ਲੈਣੀਆਂ ਜਿਹੜੀਆਂ ਸ਼ੁਰੂ ਕਰਦੇ ਹਾਂ। ਸਰੋਤੇ ਕਾਲ ਕਰਨ ਦੇ ਲਈ ਨੰਬਰ ਹੈਗਾ 408272 5200। ਆਪਣੇ ਅੱਜ ਦੇ ਪਹਿਲੇ ਕਾਲਰ ਨੇ ਜੁੜੇ ਸੋਹਨ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਸਾਹਿਬ ਜੀ, ਮੈਂ ਪੁੱਛਣਾ ਸੀਗਾ ਵੀ ਜਿਹੜਾ ਪੰਜਾਬ ਦੇ ਵਿੱਚ ਤੇਲ ਨਿਕਲ ਰਿਹਾ ਲੋਧੀ ਮੱਛੜ ਦੇ ਕੋਲੇ, ਜੀ ਉਹਦੀ ਕਿੱਥੇ ਪੋਜੀਸ਼ਨ ਪਹੁੰਚ ਗਈ ਤੇ ਕਿਵੇਂ ਕਿਹੜੇ ਪਿੰਡਾਂ ਦੇ ਪਿੰਡ ਨੇ ਉਹਦੇ? ਵੇਖੋ, ਅਸੀਂ ਤਿਆਰੀਆਂ ਕੀਤੀਆਂ ਹੋਈਆਂ ਨੇ ਪੂਰੀਆਂ ਕਿ ਉਸ ਤੋਂ ਬਾਅਦ ਕੀ ਕਰਨਾ, ਸਾਰਾ ਕੁਛ ਅਸੀਂ ਬਣਾਇਆ ਹੋਇਆ ਰੋਡ ਮੈਪ ਕਿ ਤੇਲ ਨਿਕਲੇ, ਉਸ ਤੋਂ ਬਾਅਦ ਕੰਟਰੋਲ ਸਾਡਾ ਹੋਵੇ। ਫਿਰ ਅਸੀਂ ਵੀ ਇੱਥੇ ਊਠਾਂ ਨੂੰ ਬਦਾਮ ਖਵਾ ਕੇ ਤੇ ਭਜਾਇਆ ਕਰਾਂਗੇ, ਦੌੜਾਂ ਏਦਾਂ ਦੀਆਂ ਕਰਵਾਇਆ ਕਰਾਂਗੇ, ਕਿਉਂਕਿ ਟੋਚਨ ਟਾਕਣ ਵਾਲੇ ਮੁਕਾਬਲਿਆਂ ਤੋਂ ਅੱਗੇ ਪਏ ਆ ਨਾ ਅਸੀਂ। ਖੈਰ ਦੇਖੋ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਹਾਲੇ ਕੋਰੀ ਕਲਪਨਾ, ਜੋ ਕਿ ਇਸ ਤਰ੍ਹਾਂ ਦੀਆਂ ਖੋਜਾਂ ਜਿਹੜੀਆਂ ਜਾਰੀ ਰਹਿੰਦੀਆਂ, ਪੂਰੇ ਮੁਲਕ ਦੇ ਵਿੱਚ ਚੱਲਦੀਆਂ ਰਹਿੰਦੀਆਂ। ਇਹਨਾਂ ਨੂੰ ਕੋਈ ਸੈਟਲਾਈਟ ਤੋਂ ਕੋਈ ਮਾੜੀ ਮੋਟੀ ਜਾਣਕਾਰੀ ਜਿਹੜੀ ਪ੍ਰਾਪਤ ਹੋਈ ਸੀ ਕਿ ਪਾਣੀਪਤ ਤੋਂ ਲੈ ਕੇ ਗਾ ਪੰਜਾਬ ਤੱਕ ਇਸ ਤਰ੍ਹਾਂ ਦੇ ਤੇਲ ਭੰਡਾਰ ਜਿਹੜੇ ਆ, ਪੈਟਰੋਲੀਅਮ ਪਦਾਰਥਾਂ ਦੇ ਭੰਡਾਰ ਜਿਹੜੇ ਹੋ ਸਕਦੇ ਆ, ਤਾਂ ਖੋਜ ਕੀਤੀ ਜਾ ਰਹੀ ਆ। ਮੁਸ਼ਕਿਲ ਆ ਕਿਉਂਕਿ ਸਾਰਾ ਪੰਜਾਬ ਤੇ ਪੱਟਿਆ ਹੋਇਆ ਆਪ ਹੀ ਬੋਰਾਂ ਦੇ ਨਾਲ, ਇਹੋ ਜਿਹੀ ਤਾਂ ਕੁਝ ਇਹ 80 ਫੁੱਟ ਤੱਕ ਬੋਰ ਕਰਨ ਦੇ, ਸਾਡੇ ਵਾਲਿਆਂ ਨੇ 800 ਫੁੱਟ ਤੱਕ ਕੀਤੇ ਹੋਏ ਆ। ਮੇਰੇ ਖਿਆਲ ਦੇ ਨਾਲ ਮੁਸ਼ਕਿਲ ਆ। ਹਾਂ, ਉਹਦਾ ਸੁਪਨਾ ਵਧੀਆ, ਦਿਲ ਕੋ ਬਹਿਲਾਨੇ ਕਾ ਖਿਆਲ ਅੱਛਾ ਕਿ ਅਸੀਂ ਵੀ ਤੇਲ ਦੇ ਮਾਲਕ ਹੋਈਏ। ਉਸ ਤੋਂ ਬਾਅਦ ਖੇਲ ਕਿਸ ਤਰ੍ਹਾਂ ਦੇ ਹੋਣਗੇ ਸਾਡੇ ਨੰਦ ਹੀ ਨੰਦ। ਰੇਤਾ ਦਾ ਦੇਖਿਆ ਹੀ ਆ, ਤੇਲ ਤੋਂ ਬਾਅਦ ਕੀ ਬਣਨਾ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਹੈਲੋ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਸਤਿ ਸ਼੍ਰੀ ਅਕਾਲ। ਗੱਲ ਪੁੱਛਣੀ ਸੀ ਤੁਹਾਨੂੰ, ਜਿਹੜੀ ਭੈਣ ਜੀ ਖੜੇ ਸੀ ਉੱਥੋਂ ਖੁਦਕੁਸ਼ੀ ਕਿਸਾਨ ਕੀਤੀ, ਉਹਦੇ ਪਤਨੀ ਜੀ, ਉਹਨਾਂ ਨੂੰ ਕਿੰਨੀਆਂ ਕੁ ਵੋਟਾਂ ਮਿਲੀਆਂ ਸੀ? ਤੇ ਦੂਜਾ ਦੱਸਿਓ ਉਹਨਾਂ ਨੂੰ ਮੇਰੇ ਦੂਜੀ ਕੀ ਆਖੀ? ਸਵੈ ਜੀਵਨੀ ਜਿਹੜੀ ਕਿਤਾਬ ਜੀ। ਹਾਂਜੀ ਹਾਂਜੀ, ਦੇਖੋ ਉਹ ਤੇ ਸ਼ਾਇਦ ਇਹਨਾਂ ਕੋਲ ਹੀ ਹੋਵੇ, ਰਾਜ ਕਰਨਵੀਰ ਸਿੰਘ ਉਹਨਾਂ ਕੋਲ ਕਿਤੇ ਪਈ ਹੋਵੇ, ਕਿਉਂਕਿ ਤਾਂ ਬੜੀ ਪੁਰਾਣੀ ਹੋ ਗਈ, ਹੁਣ 6 ਸਾਲ ਪੁਰਾਣੀ ਹੋ ਗਈ ਆ। ਹੁਣ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਕਿੱਥੋਂ ਮਿਲਦੀ ਹੋਊਗੀ, ਪਰ ਫਿਰ ਵੀ ਤੁਸੀਂ ਪੁੱਛ ਲਿਓ, ਪਤਾ ਕਰ ਲਿਓ ਇੱਥੇ, ਜੇ ਮਿਲ ਜਾਵੇ ਠੀਕ ਆ, ਨਹੀਂ ਤੇ ਮੈਂ ਤੁਹਾਨੂੰ ਨੰਬਰ ਦੇ ਦੂੰਗਾ ਪਬਲਿਸ਼ਰ ਦਾ, ਤੁਸੀਂ ਉਸ ਤੋਂ ਮੰਗਾ ਲੈਣਾ। ਔਰ ਦੂਜੀ ਗੱਲ ਜਿਹੜੀ ਇਹਨਾਂ ਨੇ ਪੁੱਛੀ ਆ, ਉਹ ਹੈਗੀ ਸੀ ਕਿ ਭੈਣ ਜੀ ਵੀਰਪਾਲ ਕੌਰ, ਔਰ ਉਹਨਾਂ ਨੂੰ ਵੋਟ ਮੇਰੇ ਖਿਆਲ ਦੇ ਨਾਲ ਬਠਿੰਡੇ ਚ ਪਈ ਆ, 7,000 ਦੇ ਕਰੀਬ ਪਈ ਆ ਮੇਰੇ ਖਿਆਲ ਦੇ ਨਾਲ। ਬਾਕੀ ਆਪਾਂ ਕੱਢ ਲਾਂਗੇ ਸਾਰੀ ਡਿਟੇਲ ਤੇ ਬਠਿੰਡਾ, ਕਿਉਂਕਿ ਬਠਿੰਡੇ ਤੋਂ ਖੜੇ ਸੀ ਮੇਰੇ ਖਿਆਲ ਦੇ ਨਾਲ ਜੀ ਜੀ, ਤੇ ਉਹਦੇ ਵਿੱਚ ਐਗਜ਼ੈਕਟ ਫਿਗਰ ਕੱਢ ਲਾਂਗੇ। ਪਰ ਮੇਰਾ ਅੰਦਾਜ਼ਾ ਇਹ ਹੋਆ ਕਿ ਉਹਨਾਂ ਨੂੰ 6-7,000 ਦੇ ਕਰੀਬ ਪਈ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਵਤਾਰ ਸਿੰਘ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦੋਵੇਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੈਂ ਪੁੱਛਣਾ ਚਾਹੁੰਦਾ ਕਿ ਦਰਬਾਰਾ ਨੇ ਆਪਣੀ ਚੀਫ ਮਿਨਿਸਟਰੀ ਬਚਾਉਣ ਲਈ ਇੰਦਰਾ ਗਾਂਧੀ ਤੋਂ ਡਰ ਕੇ ਤੇ ਕੇਸ ਵਾਪਸ ਲੈ ਲਿਆ ਸੀ ਸੁਪਰੀਮ ਕੋਰਟ ਤੋਂ, ਰਿਪੇਰੀਅਨ ਵਾਲਾ,
ਉਸ ਤੋਂ ਬਾਅਦ ਬਾਦਲ ਸਾਹਿਬ ਨੇ ਦੇਵੀ ਲਾਲ ਕੋ ਪੈਸੇ ਲੈ ਗਏ ਤੇ ਨਹਿਰ ਪੁੱਟਣ ਦੀ ਆਗਿਆ ਦੇ ਦਿੱਤੀ ਤੇ ਉਸ ਤੋਂ ਬਾਅਦ ਕੈਪਟਨ ਸਾਹਿਬ ਇੰਦਰਾ ਗਾਂਧੀ ਦੇ ਨਾਲ ਜਾ ਕੇ ਟੱਕ ਲਾਏ। ਕੀ ਇਹਨਾਂ ਦੇ ਖਿਲਾਫ ਕੇਸ ਨਹੀਂ ਹੋ ਸਕਦਾ ਕਿ ਇਹਨਾਂ ਨੇ ਪੰਜਾਬ ਦੇ ਨਾਲ ਇੰਨਾ ਵੱਡਾ ਧਰੋਹ ਕਿਉਂ ਕੀਤਾ? ਧੰਨਵਾਦ ਜੀ। ਮੈਂ ਜਦੋਂ ਕੇਸ ਤੇ ਇਹਨਾਂ ਨੇ ਵਾਪਸ ਹੀ ਕਰ ਲਏ ਆ, ਕੇਸ ਤਾਂ ਹੁਣ ਕੀ ਹੋਣੇ ਆ, ਬਾਕੀ ਕੇਸ ਸਾਰੇ ਚੱਲ ਚੁੱਕੇ, ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਕੀ ਹੋਇਆ। ਜਿਹੜੀ ਗੱਲ ਤੁਸੀਂ ਆਪ ਕਹਿੰਦੇ ਹੋ ਨਾ ਕਿ ਦੇਵੀ ਲਾਲ ਤੋਂ ਪੈਸੇ, ਇਹ ਪਹਿਲਾਂ ਸੀ, ਦਰਬਾਰਾ ਸਿੰਘ ਨੇ ਕੇਸ ਬਾਅਦ ਚ ਵਾਪਸ ਲਿਆ। ਤੋ ਇਹ ਮੇਰੇ ਖਿਆਲ ਦੇ ਨਾਲ 1981 ਕੁਛ ਤੋਂ ਬਾਅਦ ਦੀ ਗੱਲ ਆ। ਤਾਂ ਕੁੱਲ ਮਿਲਾ ਕੇ ਜੇ ਦੇਖੀਏ ਬੇੜਾ ਕਰਕੇ ਇਹਨਾਂ ਨੇ ਕੀਤਾ। ਕੇਸ ਬਹੁਤ ਸੋਲਿਡ ਸੀਗਾ ਪੰਜਾਬ ਦਾ, ਜਿਸ ਤਰੀਕੇ ਨਾਲ 1985 ਵਾਲੇ 1956 ਵਾਲੇ ਲਾਅ ਤੋਂ ਲਾਂਭੇ ਜਾ ਕੇ ਇਹਨਾਂ ਨੇ ਫਿਰ 178 179 ਧਾਰਾ ਬਾੜੀ ਟੈਮਾਂ ਦਾ ਕੰਟਰੋਲ ਤੇ ਆਇਆ। ਫਿਰ ਉਸ ਤੋਂ ਇਲਾਵਾ ਰਿਪੇਰੀਅਨ ਲਾਅ ਜਿਹੜਾ ਕਮਾਂਤਰੀ ਲਾਅ ਹੈ ਉਹਦਾ ਉਲੰਘਣ ਕੀਤਾ। ਤੇ ਬਹੁਤ ਸੋਲਿਡ ਕੇਸ ਸੀਗਾ ਜਿਹੜਾ ਕਿ ਇਹਨਾਂ ਬੰਦਿਆਂ ਕਰਕੇ ਹੀ ਉਹਦੇ ਚ ਹੁਣ ਦੇਖੋ ਕੌਣ ਜ਼ਿੰਮੇਵਾਰ ਹੈ, ਕੌਣ ਵਧਿਆ ਕੌਣ ਘਟਿਆ, ਉਹ ਹੈਗਾ ਵਿਸ਼ਾ ਬਹਿਸ ਦਾ। ਪਰ ਕੁੱਲ ਮਿਲਾ ਕੇ ਬੇੜਾ ਗਰਕ ਕਰਨ ਦੇ ਵਿੱਚ ਇਹਨਾਂ ਸਾਰਿਆਂ ਦਾ ਹੀ ਹੱਥ ਰਿਹਾ। ਉਹਨੇ ਸੱਚੇ ਸੁੱਚੇ ਬਣਦੇ ਤੇ ਬਣੀ ਜਾਣ, ਪਰ ਪਾਣੀ ਵਾਲੀ ਕਹਾਣੀ ਜਿਹੜੀ ਆ ਉਹ ਆਪਣੇ ਜ਼ਿਆਦਾ ਖਰਾਬ ਕੀਤੀ ਆ। ਹੁਣ ਦੇਖੋ ਹਰਿਆਣੇ ਨਾਲ ਤੇ ਚਲੋ ਡਿਸਪਿਊਟਡ ਮਾਮਲਾ ਹੈ, ਤੇ ਰਾਜਸਥਾਨ ਨੂੰ ਜਿਹੜਾ ਪਾਣੀ ਜਾਂਦਾ ਉਹਦਾ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਕਿ ਉਹ ਕਿਹੜੇ ਬਾਹ 'ਚ ਜਾਈ ਜਾਂਦਾ। ਉਦੋਂ ਉਹਨਾਂ ਨੇ ਕਿਹਾ ਸੀਗਾ ਕਿ ਦੇਖੋ ਪਾਕਿਸਤਾਨ ਨੂੰ ਪਾਣੀ ਆਪਾਂ ਦੇਣ ਕਰਕੇ ਵੰਡ ਜਿਹੜੀ ਹੋਣੀ ਆ ਉਹਦੇ 'ਚ ਆਪਾਂ ਦਰਸਾਉਣਾ, ਇੱਧਰ ਇੱਕ ਨਹਿਰ ਕੱਢਣੀ ਹੈ, ਜੋ ਮੈਨੂੰ ਪਤਾ ਲੱਗਿਆ ਹੁਣ ਤੱਕ ਕਿ ਉਹ ਵਕਤੀ ਤੌਰ ਤੇ ਇੱਕ ਪ੍ਰਪੋਜ਼ਲ ਸੀਗਾ ਉਸ ਸਮੇਂ ਨਹਿਰੂ ਕਾਲ ਦੇ ਵਿੱਚ। ਉਸ ਤੋਂ ਬਾਅਦ ਉਹ ਪਾਣੀ ਅੱਜ ਤੱਕ ਵਗੀ ਗਿਆ। ਮੈਂ ਇਸ ਹੱਕ ਦੇ ਵਿੱਚ ਨਹੀਂ ਆ ਕਿ ਕਿਸੇ ਦਾ ਪਾਣੀ ਬੰਦ ਕਰ ਦਿਓ, ਕਿਸੇ ਨੂੰ ਧਰਿਆਇਆ ਮਾਰ ਦਿਓ, ਕਿਸੇ ਦੀ ਸਿੰਜਾਈ ਹੈ ਜਿਹੜੀ ਬੰਦ ਕਰ ਦਿਓ, ਪਰ ਜਿਹੜਾ ਮਾਲਕਾਨਾ ਹੱਕ ਹੈ ਮਾਲਕਾਨਾ ਹੱਕ ਦਾ ਫੈਸਲਾ ਤੇ ਹੋਣਾ ਚਾਹੀਦਾ। ਇਸ ਕਹਾਣੀ ਦੇ ਕਿਰਦਾਰ ਜਿਹੜੇ ਆ ਉਹ ਬਹੁਤ ਸਾਰੇ ਦਾਗੀ ਆ, ਕਿਸੇ ਇੱਕ ਨੇ ਇਹ ਕਹਾਣੀ ਖਰਾਬ ਨਹੀਂ ਕੀਤੀ, ਇਹਦੇ ਵਿੱਚ ਕਈਆਂ ਦਾ ਰੋਲ ਆ। ਜੀ 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 ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਕਸ਼ਮੀਰਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ। ਮੇਰੇ ਸਵਾਲ ਦੋ ਹੈ ਜੀ। ਜੀ ਇੱਕ ਹੈ ਵੀ ਜਿੱਦਾਂ ਸੰਸਦ ਮੈਂਬਰ ਆਪਣੇ ਲੈ ਕੇ ਗਏ ਆ, ਉਹ ਸਾਰੇ ਕਲਾਕਾਰ ਵਾਰ ਦਿੱਤੇ ਆ ਢੋਲਕੀਆਂ ਵਾਲੀ, ਬਾਕੀ ਰਹਿ ਗਈ। ਇੱਕ ਇਹਦੀ ਨਰਿੰਦਰ ਮੋਦੀ ਦੀ ਵੀ ਡਿਗਰੀ ਦੀ ਰੌਲਾ ਪੈਂਦਾ ਪਿਆ ਸੀਗਾ, ਇਹਨਾਂ ਦੋਵਾਂ ਬਾਰੇ ਦੱਸਿਓ ਜੀ। ਥੈਂਕ ਯੂ ਜੀ। ਹੈਲੋ ਹਾਂਜੀ ਹੈਲੋ ਹਾਂਜੀ ਮਿੰਟੂ ਜੀ ਆਵਾਜ਼ ਆ ਰਹੀ। ਸਵਾਲ ਪੁੱਛਦੇ ਕਹਿੰਦੇ ਸੰਸਦ ਮੈਂਬਰਾਂ 'ਚ ਕਲਾਕਾਰ ਤਾਂ ਕਈ ਵਾਰਡ ਤੇ ਆ, ਢੋਲਕੀਆਂ ਵਾਲੇ ਰਹਿ ਗਏ ਆ, ਤੇ ਦੂਜਾ ਮੇਰੇ ਵੀ ਮਨ ਦਿਮਾਗ 'ਚੋਂ ਜਿਹੜਾ ਵਿਸਰ ਗਿਆ ਵੀ ਇੰਨਾ ਕੀ ਜਿਹੜਾ ਉਹ ਕਹਿੰਦੇ ਰਹਿ ਗਿਆ ਵੀ ਹੁਣ ਢੋਲਕੀਆਂ ਵਾਲੇ ਬਚੇ ਨੇ ਬਸ ਸੰਸਦ ਮੈਂਬਰ ਬਣਾਉਣ। ਨਹੀਂ ਉਹ ਚੰਗਾ, ਸੰਸਦ ਦੇ ਵਿੱਚ ਵੈਸੇ ਵੀ ਤੇ ਉਹੀ ਕੁਛ ਹੁੰਦਾ ਹੈ ਨਾ, ਉਹੀ ਕੁਛ ਹੁੰਦਾ। ਪਰ ਅੱਜ ਕੱਲ ਇਹ ਆ ਕਿ ਜਿਹੜੇ ਨੇਤਾ ਨੇ ਉਹ ਕਮੇਡੀਅਨ ਕਰੀ ਜਾਂਦੇ ਆ, ਤੇ ਜਿਹੜੇ ਕਮੇਡੀਅਨ ਆ ਉਹ ਨੇਤਾਗਿਰੀ ਕਰੀ ਜਾਂਦੇ, ਉਲਟ ਹੋਇਆ ਪਿਆ ਨਾ। ਹੋ ਸਕਦਾ ਕਲਾਕਾਰ ਉੱਥੇ ਇਹਨਾਂ ਨਾਲੋਂ ਵਧੀਆ ਕੰਮ ਕਰ ਜਾਣ। ਇਹ ਤੇ ਜਿਹੜੀ ਕਲਾਕਾਰੀ ਉੱਥੇ ਵਿਖਾਉਂਦੇ ਤੁਹਾਨੂੰ ਪਤਾ ਹੀ ਆ, ਇਸ ਤਰ੍ਹਾਂ ਦਾ ਉੱਥੇ ਸਹੁੰ ਚੁੱਕਣ ਵਾਲੇ ਦਿਨ ਇਹਨਾਂ ਨੇ ਜਿਸ ਤਰ੍ਹਾਂ ਦੀ ਕਲਾਕਾਰੀ ਦਿਖਾਈ ਆ। ਅੱਜ ਇਸ ਤਰੀਕੇ ਨਾਲ ਆ ਸੰਸਦ ਮੈਂਬਰ ਦੀ ਗੱਲ ਕੀਤੀ ਆ, ਜਿਹੜਾ ਹੁਣ ਕਹਿੰਦਾ ਕਿ ਜਿਹੜਾ ਬੱਚਿਆਂ ਨੂੰ ਬੁਖਾਰ ਚੜਿਆ ਵਾ ਉਹ ਤੇ ਚੀਨ ਦੀ ਕਿਤੇ ਕਾਰਸਤਾਨੀ ਹੋ ਸਕਦੀ ਆ। ਮੈਨੂੰ ਤੇ ਲੱਗਦਾ ਕਿ ਇਹ ਕਲਾਕਾਰ ਵੀ ਇਹਨਾਂ ਨਾਲੋਂ ਠੀਕ ਹੋ ਸਕਦੇ ਆ। ਇਹਨਾਂ ਨੂੰ ਅਸੀਂ ਲੈਂਦੇ ਆ ਮਜ਼ਾਹੀਆ ਢੰਗ ਦੇ ਨਾਲ, ਪਰ ਇਹਨਾਂ ਨਾਲ ਬਿਹਤਰ ਹੋ ਸਕਦਾ ਜਿਹੜੇ ਪੜ੍ਹੇ ਲਿਖੇ ਇਹੋ ਜਿਹੇ ਨੁਮਾਇੰਦੇ ਆ ਜਿਨ੍ਹਾਂ ਦੀ ਗੱਲ ਦੇ ਵਿੱਚ ਨਾ ਵਜ਼ਨ ਆ, ਨਾ ਕੋਈ ਤਰਕ ਆ, ਨਾ ਕੋਈ ਆਧਾਰ ਆ। ਤਾਂ ਇਹ ਦੇਖਦੇ ਆ ਕਿ ਕੌਣ ਕਿੱਦਾਂ ਰਹਿੰਦਾ। ਪਰ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਵੀ ਤੇ ਕਲਾਕਾਰ ਸੀਗਾ, ਜਦੋਂ ਬੋਲਿਆ ਜਿੰਨਾ ਕੋ ਬੋਲਿਆ। ਦੇਖੋ ਉਹਦੇ ਆਲੋਚਕ ਹੋ ਸਕਦੇ ਆ ਆਪਾਂ, ਉਹਦੇ ਕੰਮਾਕਾਰਾਂ 'ਚ 100 ਨੁਕਸ ਵੀ ਕੱਢ ਸਕਦੇ, ਉਹਦੀ ਰਾਜਨੀਤੀ ਦੇ ਰੰਗ ਢੰਗ 'ਚ ਨੁਕਸ ਕੱਢ ਸਕਦੇ ਆ, ਪਰ ਜਦੋਂ ਬੋਲਿਆ ਜਿਸ ਪ੍ਰਭਾਵਸ਼ਾਲੀ ਢੰਗ ਨਾਲ ਥੋੜਾ ਜਿਹਾ ਸਮਾਂ ਉਹ ਬੋਲਦਾ ਰਿਹਾ, ਉਹ ਤੁਸੀਂ ਸਭ ਨੇ ਵੇਖਿਆ। ਉਹਦੇ 'ਚ ਆਪਾਂ ਨੂੰ ਬਹੁਤੀ ਮੇਰੇ ਖਿਆਲ ਦੇ ਨਾਲ ਮੱਥਾ ਖਪਾਈ ਕਰਨ ਦੀ ਲੋੜ ਨਹੀਂ ਹੈ। ਕੋਈ ਵੀ ਆ ਬੰਦਾ ਜਾ ਕੇ ਪਰਫਾਰਮ ਕਰ ਸਕਦਾ ਹੋਵੇ, ਕੋਈ ਵੀ। ਸਾਨੂੰ ਵਧੀਆ ਨੇਤਾ ਚਾਹੀਦਾ। ਮੇਰੇ ਖਿਆਲ ਦੇ ਨਾਲ ਢੋਲਕੀਆਂ ਵਾਲੇ ਵੀ ਬੰਦੇ ਇਨਸਾਨ ਹੈ ਸਰਦਾਰ ਸਾਹਿਬ, ਉਹ ਵੀ ਸਾਡੇ ਵਰਗੇ, ਉਹ ਕਿਰਤੀ ਲੋਕ ਆ, ਉਹ ਵੀ ਸਗੋਂ ਕਿਰਤ ਕਰਦੇ ਆ ਦਸਾਂ ਨੌਂ ਦੀ, ਉਹ ਵੀ ਕੋਈ ਮਾੜਾ ਕੰਮ ਨਹੀਂ ਕਰਦੇ। ਪਰ ਸਾਨੂੰ ਚਾਹੀਦੇ ਆ ਜਿਹੜੇ ਜਾ ਕੇ ਉੱਥੇ ਇਹ ਨੀਤੀਆਂ ਲਈ ਆਪਣੇ ਪ੍ਰੋਗਰਾਮ ਪੇਸ਼ ਕਰਨ, ਏਜੰਡੇ ਪੇਸ਼ ਕਰਨ, ਚੰਗੀ ਗੱਲ ਕਰਨ, ਲਿਆਕਤ ਵਾਲੀ ਗੱਲ ਕਰਨ, ਸਦਨ ਦੇ ਵਿੱਚ ਸਾਡੀਆਂ ਜਿਹੜੀਆਂ ਲੋਕ ਭਲਾਈ ਸਕੀਮਾਂ ਉਹਦੀ ਬਾਤ ਪਾਉਣ। ਤਾਂ ਉਹ ਕਿਸੇ ਵੀ ਪੇਸ਼ੇ ਤੋਂ ਆਉਂਦੇ ਹੋਣ,
ਸਾਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਜੀ ਜੀ, ਨਹੀਂ ਤਾਂ ਆਪਾਂ ਚੈਨ 'ਚ ਜਿਹੜੇ ਪਹੁੰਚੇ ਫਸਦੇ ਤਾਂ ਦੇਖ ਹੀ ਰਹੇ ਹਾਂ ਹੰਸਰਾਜ ਹੁਣਾਂ ਦੇ, ਇਦਾਂ ਦੀ ਜ਼ਰੂਰਤ ਨਹੀਂ ਹੈਗੀ। ਅਗਲੇ ਕਾਲਰ ਜੀ ਜੀ ਕੋਈ ਵੀ ਹੋਵੇ ਜੀ, ਮੈਂ ਕਿਹਾ ਉਹ ਤਾਂ ਭਾਵੇਂ ਕੋਈ ਵੀ ਹੋਵੇ, ਉਹ ਤੁਹਾਨੂੰ ਦੱਸੀ ਜਾਂਦਾ ਕਿ ਆ ਪੜ੍ਹੇ ਲਿਖੇ ਦੀ ਗੱਲ ਕੀਤੀ ਆ, ਪਰ ਜੀ ਪ੍ਰਤਾਪ ਰੂਡੀ ਦੀ ਜਿਹੜੀਆਂ ਡਿਗਰੀਆਂ ਚੈੱਕ ਕਰ ਲਓ, ਪੂਰਾ ਪੜ੍ਹਿਆ ਲਿਖਿਆ ਬੰਦਾ ਵਾ ਜੀ ਜੀ। ਅਗਲੇ ਕਾਲਰ ਨੇ ਜਗਸੀਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਗਸੀਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਸਾਰੇ ਸੰਗਤ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਨਿੱਘਾ ਜਿਹਾ ਸਵਾਲ ਹੈ ਬਾਈ ਜੀ, ਆਪਣਾ ਜਿਹੜਾ ਸੁਖਬੀਰ ਬਾਦਲ ਤੇ ਮਜੀਠੀਏ ਤੇ ਮਾਨਹਾਨੀ ਦਾ ਜੱਜ ਸਾਹਿਬ ਨੇ ਰਣਜੀਤ ਸਿੰਘ ਨੇ ਕੀਤਾ ਸੀ ਕੇਸ, ਉਹਦੀ ਤਰੀਕ ਭਲਾ ਕੋਈ ਹੈ ਤੁਹਾਡੇ ਪਤਾ ਤੁਹਾਨੂੰ? ਨਹੀਂ, ਉਹ ਮੇਰੇ ਖਿਆਲ ਦੇ ਨਾਲ ਬਸ ਜੁਲਾਈ ਅਗਸਤ ਚ ਸ਼ਾਇਦ ਹੋ ਸਕਦੀ, ਮੈਨੂੰ ਪੱਕਾ ਨਹੀਂ ਪਤਾ, ਕਨਫਰਮ ਨਹੀਂ ਹੈ। ਬਸ ਇੱਥੇ ਜੀ ਕਿਉਂਕਿ ਉਹ ਲੰਮੀ ਤਰੀਕ ਪਈ ਸੀ। ਚਲੋ ਬਹੁਤ ਧੰਨਵਾਦ ਤੁਹਾਡਾ। ਮਾੜਾ ਜਿਹਾ ਜੇ ਸਵੇਰ ਜਾਂ ਪਰਸੋਂ ਸੋਮਵਾਰ ਵਾਲੀਆਂ ਖਬਰਾਂ ਚ ਮਾੜਾ ਜਿਹਾ ਜੇ ਦੱਸ ਦਿਓ। ਮੈਂ ਕਰ ਲੂੰਗਾ ਜੀ ਕਨਫਰਮ, ਮੈਂ ਕਿਸੇ ਚੰਡੀਗੜ੍ਹ ਪੱਤਰਕਾਰ ਨਾਲ ਸੰਪਰਕ ਕਰ ਲੂੰਗਾ, ਜੇ ਉਹਨਾਂ ਨੂੰ ਕਿਸੇ ਨੂੰ ਯਾਦ ਹੋਇਆ ਪੁੱਛ ਲਵਾਂਗੇ, ਜੇ ਨਾ ਹੋਇਆ ਤਾਂ ਆਪਾਂ ਹਾਈ ਕੋਰਟ ਖੁੱਲਣ ਦੇ ਹਾਈ ਕੋਰਟ ਚ ਜਾ ਕੇ ਪਤਾ ਕਰਾਵਾਂਗੇ। ਚਲੋ ਬਹੁਤ ਧੰਨਵਾਦ ਜੀ, ਮੈਨੂੰ ਬਹੁਤ ਧੰਨਵਾਦ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪਰਮਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਮਿੰਟੂ ਜੀ ਇਹ ਹੈਗਾ ਵੀ ਜਿਹੜੀ ਭਾਜਪਾ ਦੀ ਸਰਕਾਰ ਦੁਬਾਰਾ ਕੇਂਦਰ ਦੇ ਵਿੱਚ ਆ ਗਈ ਹੈ ਪੂਰੀ ਬਹੁਮਤ ਦੇ ਨਾਲ, ਸੋ ਬਾਕੀ ਸਾਰੇ ਮੁੱਦਿਆਂ ਨੂੰ ਉਹਨੇ ਪਹਿਲ ਨਹੀਂ ਦਿੱਤੀ, ਵਨ ਨੇਸ਼ਨ ਵਨ ਇਲੈਕਸ਼ਨ ਲੈ ਕੇ ਆਈ ਹੈ। ਕੀ ਇਹ ਸੰਭਵ ਹੈ? ਜੇ ਇਹ ਸੰਭਵ ਹੈ ਤਾਂ ਕੀ ਇਹਦਾ ਡੈਮੋਕ੍ਰੈਟਿਕ ਵੇ ਦੇ ਨਾਲ ਜਿਹੜਾ ਪਾਲਣਾ ਉਹ ਕਰੂਗੀ, ਉਹ ਡੈਮੋਕ੍ਰੇਸੀ ਦੇ ਲਈ ਲਾਹੇਵੰਦ ਹੋਊਗੀ? ਕੀ ਜ਼ਰੂਰੀ ਨਹੀਂ ਕਿ ਇਹਨਾਂ ਮੁੱਦਿਆਂ ਤੋਂ ਪਰੇ ਹਟ ਕੇ ਜਿਹੜੇ ਮੇਨ ਮੁੱਦੇ ਨੇ ਲੋਕਾਂ ਦੀ ਜੀਵਨ ਸ਼ੈਲੀ ਨੂੰ ਉੱਪਰ ਚੁੱਕਣ ਦੇ ਲਈ ਗਰੀਬੀ ਨੂੰ ਹਟਾਇਆ ਜਾਵੇ, ਲੋਕਾਂ ਨੂੰ ਅਵੇਅਰ ਕੀਤਾ ਜਾਵੇ, ਜਾਂ ਹੋਰ ਜਿਹੜੇ ਵੀ ਫਿਰਕੂ ਦੰਗੇ ਹੁੰਦੇ ਆ ਜਾਂ ਰੇਪ ਦੇ ਕਿੰਨੇ ਕੇਸ ਹੁੰਦੇ ਆ, ਕੀ ਇਹਨਾਂ ਬਾਰੇ ਲੋਕਾਂ ਨੂੰ ਅਵੇਅਰ ਕੀਤਾ ਜਾਵੇ? ਮੇਰਾ ਇਹ ਸਵਾਲ ਆ, ਤੁਹਾਡੀ ਕੀ ਰਾਏ ਆ? ਪਲੀਜ਼ ਕੱਟਿਓ ਨਾ ਜੀ, ਸੁਣ ਲੈਣ ਦਿਓ। ਬਿਲਕੁਲ ਤੁਹਾਡੇ ਨਾਲ ਮੇਰੀ ਰਾਏ ਆ, ਬਿਲਕੁਲ ਮੈਂ ਮੁਤਫਿਕ ਹਾਂ ਤੁਹਾਡੀ ਗੱਲ ਦੇ ਨਾਲ ਕਿ ਸਾਡਾ ਜਿਹੜਾ ਵੈਸੇ ਵੀ ਜੇ ਤੁਸੀਂ ਸਾਡੇ ਸੰਵਿਧਾਨ ਨੂੰ ਦੇਖੋਗੇ ਇਹ ਵੈਲਫੇਅਰ ਸਟੇਟ ਨੂੰ ਪਰਿਭਾਸ਼ਿਤ ਕਰਦਾ, ਪਰ ਇੱਥੇ ਵੈਲਫੇਅਰ ਕੀ ਆ ਉਹ ਸਭ ਨੂੰ ਆਪਾਂ ਨੂੰ ਪਤਾ ਹੀ ਆ, ਨਾ ਵੈਲ ਆ ਨਾ ਫੇਅਰ ਆ। ਤਾਂ ਹੁਣ ਕਹਿਣ ਦਾ ਭਾਵ ਇਹੋ ਆ ਕਿ ਜਿਸ ਤਰ੍ਹਾਂ ਦਾ ਏਜੰਡਾ ਇਹਨਾਂ ਨੇ ਦੱਸਿਆ ਦਰਸਾਇਆ ਵਾ, ਉਹਦੇ ਚ ਕਿਤੇ ਵੀ ਇਹ ਚੀਜ਼ਾਂ ਨਹੀਂ ਹੈਗੀਆਂ, ਪਰ ਲੱਗਦਾ ਇਹੋ ਆ ਕਿ ਕਰਨਗੇ ਜ਼ਰੂਰ, ਥੋੜਾ ਕਰਨ ਬਹੁਤਾ ਕਰਨਾ। ਰਹੀ ਗੱਲ ਵਨ ਨੇਸ਼ਨ ਵਨ ਇਲੈਕਸ਼ਨ, ਇਹ ਦੇਖੋ ਇਹਨਾਂ ਦੀ ਜੋ ਪਹਿਲ ਹੈ ਮੇਰੇ ਖਿਆਲ ਦੇ ਨਾਲ ਉਹ ਇਸ ਗੱਲ ਨੂੰ ਲੈ ਕੇ ਆ ਕਿ ਖੇਤਰੀ ਪਾਰਟੀਆਂ ਜਿਹੜੀਆਂ ਉਹ ਬਿਲਕੁਲ ਹਾਸ਼ੀਏ ਤੇ ਧੱਕ ਦਿੱਤੀਆਂ ਜਾਣ। ਜਿੱਦਾਂ ਸ਼ਿਵ ਸੈਨਾ ਮਹਾਰਾਸ਼ਟਰ ਚ, ਅਕਾਲੀ ਇੱਥੇ, ਅਕਾਲੀਆਂ ਨੂੰ ਹੋਰ ਵੀ ਠੇਡਾ ਲਾਇਆ ਜਾ ਸਕਦਾ, ਬਾਕੀ ਬੰਗਾਲ ਰਹਿ ਗਿਆ, ਕੇਰਲ ਰਹਿ ਗਿਆ, ਤਮਿਲਨਾਡੂ ਰਹਿ ਗਿਆ, ਕਸ਼ਮੀਰ ਚ ਮੋਸਟ ਡਨ ਹੋ ਗਿਆ ਕੰਮ ਇਹਨਾਂ ਦਾ। ਬਾਕੀ ਸਟੇਟਾਂ ਚ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਉਹ ਹਿੱਲਦੀਆਂ ਪਈਆਂ ਨੇ, ਝੂਲਦੀਆਂ ਪਈਆਂ। ਆ ਦੇਖੋ ਨਾ TDP ਦੇ 4 ਜਿਹੜੇ ਇਹਨਾਂ ਨੇ ਸੰਸਦ ਹੀ ਲੈ ਆਂਦੇ ਪੱਟ ਕੇ, ਰਾਜ ਸਭਾ ਦੇ ਮੈਂਬਰ ਹੀ ਆਪਣੇ ਹਲ ਪੱਟ ਕੇ ਲੈ, ਉਹ ਕਾਹਦੇ ਲਈ ਆ? ਹੁਣ ਦੇਖੋ ਇਹਨਾਂ ਨੇ ਕਰਨਾ ਇਸ ਕਰਕੇ ਆ ਕਿਉਂਕਿ ਜਿਹੜੀਆਂ ਸਟੇਟਾਂ ਲੜ ਕੇ ਨਹੀਂ ਜਿੱਤੀਆਂ ਜਾ ਸਕਦੀਆਂ, ਸ਼ਾਇਦ ਇਸ ਕਰਕੇ ਜਿੱਤੀਆਂ ਜਾਣ ਕਿ ਟੱਕਰ ਹੀ ਦੋ ਧਿਰੀ ਬਣਾ ਦਿੱਤੀ ਜਾਵੇ ਜਿਹਦੇ ਚ ਖੇਤਰੀ ਪਾਰਟੀਆਂ ਰੁਲ ਕੇ ਰਹਿ ਜਾਣ। ਸੰਘੀ ਢਾਂਚਾ ਜਿਹੜਾ ਉਹ ਬਿਲਕੁਲ ਖਤਮ ਕਰ ਦਿੱਤਾ ਜਾਵੇ, ਜਿੱਦਾਂ GST ਲਿਆਂਦਾ, ਆਰਥਿਕ ਸੰਘੀ ਢਾਂਚਾ ਜਿਹੜਾ ਉਹ ਖਤਮ ਹੋ ਗਿਆ, ਇਸ ਤਰ੍ਹਾਂ ਰਾਜਸੀ ਸੰਘੀ ਢਾਂਚਾ ਜਿਹੜਾ ਉਹ ਵੀ ਨੁਕਸਾਨਿਆ ਜਾਊਗਾ। ਕਿਉਂਕਿ ਇੱਕ ਸਰਕਾਰ ਜੇ ਮੰਨ ਲਓ ਟੁੱਟ ਜਾਂਦੀ ਆ 2 ਸਾਲਾਂ ਚ ਟੁੱਟ ਜਾਂਦੀ ਆ, ਅਗਲਾ 3 ਸਾਲ ਦਾ ਜਿਹੜਾ ਟਰਮ ਆ ਉਹ ਇਸੇ ਤਰ੍ਹਾਂ ਫਿਰ ਕੇਂਦਰ ਹੀ ਆਪ ਰੂਲ ਕਰਕੇ ਕਰੂਗੀ ਨਾ ਪੂਰਾ, ਕਿਉਂਕਿ ਇਲੈਕਸ਼ਨ ਤੇ ਫਿਰ ਹੋਣਾ ਨਹੀਂ ਹੈ। ਸੋ ਇਹੀ ਏਜੰਡਾ ਜਾਪਦਾ ਇਹਨਾਂ ਦਾ, ਕਿਉਂਕਿ ਜੇ ਤੁਸੀਂ ਖਰਚ ਦੀ ਗੱਲ ਕਰੋਗੇ ਕਿ ਖਰਚਾ ਘਟਾਉਣਾ, ਜੋ ਇਹ ਲੌਜਿਕ ਦਿੰਦੇ ਆ, ਮੈਂ ਉਸ ਲੌਜਿਕ ਨੂੰ ਅੱਗੇ ਤੋਰਦਾ ਹੋਇਆ ਗੱਲ ਜ਼ਰੂਰ ਇਹਨਾਂ ਤੋਂ ਪੁੱਛਣੀ ਚਾਹੁੰਦਾ ਕਿ ਜੇ ਤੁਸੀਂ ਖਰਚਾ ਹੀ ਘੱਟ ਕਰਨਾ, ਸਭ ਤੋਂ ਪਹਿਲਾਂ ਤੇ ਜਿਹੜੇ ਰਾਜਪਾਲ ਤੁਸੀਂ ਬਿਠਾਏ ਆ ਜਿਨ੍ਹਾਂ ਨੂੰ 3-3 ਲੱਖ ਰੁਪਈਆ ਤਨਖਾਹ ਦਿੱਤੀ ਜਾਂਦੀ ਬਿਨਾਂ ਕੰਮ ਤੋਂ, ਇਹਨਾਂ ਦਾ ਕੰਮ ਇਹੋ ਹੀ ਆ ਕਿ ਇਹੋ ਜਿਹੇ ਗਲਤ ਫੈਸਲੇ ਕਰਨੇ ਜਿਨ੍ਹਾਂ ਦੀ ਆਪਾਂ ਚਰਚਾ ਕੀਤੀ ਆ ਜੀ, ਤਾਂ ਇਹਨਾਂ ਨੂੰ ਤੋਰੋ, ਘਰਾਂ ਨੂੰ ਲੱਭੇ ਇੱਕ ਟਰੱਕ ਤੇ ਘਰੋਂ ਘਰੀ ਛੱਡਿਓ ਇਹਨਾਂ ਨੂੰ। ਇਹ ਤੋਂ ਇਲਾਵਾ ਆ ਜਿਹੜੇ ਹੋਰ ਤੁਸੀਂ 6-6 ਪੈਨਸ਼ਨਾਂ ਲਈ ਜਾਂਦੇ ਹੋ, ਮੈਂਬਰ ਪਾਰਲੀਮੈਂਟ ਬਣ ਕੇ, ਵਿਧਾਨ ਸਭਾ ਮੈਂਬਰ ਬਣ ਕੇ, ਇਹ ਘਟਾਓ। ਕਿੰਨੇ ਖਰਚੇ ਘਟਾਏ ਜਾ ਸਕਦੇ ਆ? ਮੇਰੇ ਗੱਲ ਦੇ ਨਾਲ ਚੋਣ ਪ੍ਰਕਿਰਿਆ ਦੇ ਵਿੱਚ ਰਿਫਾਰਮਸ ਕਰਨ ਦੀ ਜ਼ਰੂਰਤ ਆ, ਖਰਚਾ ਘਟ ਜਾਊਗਾ, ਕੋਈ ਵੱਡੀ ਗੱਲ ਨਹੀਂ। ਹੁਣ ਜਿੱਦਾਂ ਇਹਨਾਂ ਨੇ ਇਲੈਕਸ਼ਨ ਐਡਾ ਲੰਮਾ ਖਿੱਚਿਆ, ਇਹ ਇਲੈਕਸ਼ਨ ਮੇਰੇ ਖਿਆਲ ਦੇ ਨਾਲ 3-4 ਗੇੜਾਂ ਦੇ ਵਿੱਚ ਸਮੇਟਿਆ ਜਾ ਸਕਦਾ। UP ਚ 7 ਗੇੜੇ ਇਹਨਾਂ ਨੇ ਜਾਣ ਕੇ ਕੀਤੇ,
ਹੋਰ ਕਈ ਸਟੇਟਾਂ 'ਚ 7 ਗੇੜ ਇਹਨਾਂ ਨੇ, ਬਿਹਾਰ 'ਚ 7 ਗੇੜ ਜਾਣ ਕੇ ਕੀਤੇ, ਕਿਉਂਕਿ ਜੇ ਤੁਸੀਂ ਇਹਨਾਂ ਦੀ ਆਬਾਦੀ ਕੈਲਕੂਲੇਟ ਕਰੋਗੇ ਬਿਹਾਰ ਦੀ, ਗੁਜਰਾਤ ਦੀ, ਬੰਗਾਲ ਦੀ, ਤਾਂ ਉਹ ਤੁਹਾਨੂੰ ਆਪ ਹੀ ਅੰਕੜੇ ਪਤਾ ਲੱਗ ਜਾਣਗੇ। ਸੋ ਕਹਿਣ ਦਾ ਮਤਲਬ ਹੈ ਕਿ ਰਿਫਾਰਮਸ ਕੀਤੇ ਜਾ ਸਕਦੇ ਆ, ਔਰ ਜੇ ਜ਼ਿਆਦਾ ਜ਼ਰੂਰਤ ਪਊਗੀ ਤਾਂ 1 ਨੇਸ਼ਨ 2 ਇਲੈਕਸ਼ਨ ਕੀਤੇ ਜਾ ਸਕਦੇ ਆ। ਔਰ ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਹਟਣਾ ਨਹੀਂ ਹੈ, ਕਰ ਦੇਣਗੇ, ਕਿਉਂਕਿ ਜਿਹੜੇ ਰਾਜ ਸਭਾ ਦੇ ਮੈਂਬਰ ਪੱਟ ਕੇ ਲਿਆਏ ਆ ਨਾ, ਇਹਦੇ ਪਿੱਛੇ ਕਹਾਣੀ ਜ਼ਰੂਰ ਇਹੋ ਹੀ ਆ ਕਿ ਇਹ ਸੋਚ ਕੇ ਚੱਲਦੇ ਪਏ ਕਿ ਆ ਚੀਜ਼ਾਂ ਅਸੀਂ ਕਰਨੀਆਂ। ਜੀ ਜੀ, ਇੱਕੋ ਥਾਂ ਤੋਂ ਮਾਰ ਖਾ ਰਹੇ ਆ ਵੀ ਅਜੇ ਰਾਜ ਸਭਾ 'ਚ ਇਹਨਾਂ ਦੀ ਮੈਜੋਰਟੀ ਨਹੀਂ, ਜਦੋਂ ਹੀ ਹੋਗੀ ਤੇ ਫਿਰ ਨਾ ਕੋਈ ਬਿੱਲ ਰੁਕਣਾ। ਆਈ ਲਓ ਕਿਉਂਕਿ 107 ਹੋ ਗਏ ਆ, 107 ਹੋ ਗਏ ਆ, ਤੇ 2-3 ਹੋਰ ਪੱਟ ਲੈ 110 ਤੇ 13 ਮੈਂ ਤੁਹਾਨੂੰ ਦੱਸ ਦੇਣਾ ਇਹਨਾਂ ਨੇ ਕਿੱਦਾਂ ਪੂਰੇ ਕਰ ਲੈਣੇ ਆ। YSR ਉਹ ਜਿਹੜਾ ਹੈਗੀ ਆ 2 ਉਹਨਾਂ ਦੇ ਕੋਲ ਆ, ਜਿਹੜਾ ਹੋਏਗਾ ਚੰਦਰ ਸ਼ੇਖਰ ਰਾਓ 6 ਉਹਦੇ ਆ, ਬੀਜੂ ਜਨਤਾ ਦਲ ਵਾਲਿਆਂ ਕੋਲ 4-5 ਉਹਨਾਂ ਦੇ ਕੋਲ ਆ। ਇਹਨਾਂ ਨੂੰ ਚਾਹੀਦੇ ਕਿੰਨੇ? ਮੇਰੇ ਖਿਆਲ ਦੇ ਨਾਲ 123 ਤੇ ਫਿਰ ਮੈਂ ਤੁਹਾਨੂੰ ਗਣਾਤਾ ਜੀ। ਬਸ ਫਿਰ ਸਮਝੋ ਵੀ ਹੁਣ ਆਰਡੀਨੈਂਸ ਨਹੀਂ ਪਾਸ ਹੋਣਗੇ, ਹੁਣ ਸਿੱਧੇ ਬਿੱਲ ਹੀ ਪਾਸ ਹੋਇਆ ਕਰਨਗੇ, ਤੇ ਜਿਹੜੀਆਂ ਜ਼ਮੀਨਾਂ ਵੀ ਕੁਰਕੀਆਂ ਹੋਣੀਆਂ ਤੇ ਹੋਰ ਬਹੁਤ ਕੁਝ ਜਿਹੜਾ ਇਸ ਦੇ ਵਿੱਚ ਹੋਣਾ ਆ। ਸੋ ਹੁਣ ਤਿਆਰ ਰਹੋ ਸਾਰੀਆਂ ਚੀਜ਼ਾਂ ਲਈ। ਹਰਬੰਸ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੈ ਜੀ, ਇਹਦਾ ਪਤਾ ਲੱਗਿਆ ਹੈਗਾ ਕਿ RSS ਦੇ 25 ਮੈਂਬਰ ਬਣੇ ਹੋਏ ਆ, ਤੇ ਕੁਝ ਤਾਂ ਇਹਦੇ ਬਾਰੇ ਚੰਗੀ ਤਰ੍ਹਾਂ ਦੱਸਿਆ ਦੇਖ ਨਾ, ਕੰਮ ਸ਼ਕਲ ਮੋਮਨਾ ਦੇ ਕੰਮ ਕਾਫਰਾਂ ਤੇ ਵਿੱਚ ਵੜ ਕੇ ਸਿੱਖਾਂ ਦੇ ਤੇ ਸਿੱਖੀ ਦੇ ਜ਼ਹਿਰ ਪੜੋ ਤੇ ਫਲਾਣਾ ਕਰੋ, ਆਹ ਕਰੋ, ਲੀਡਰ ਵੀ ਬਣੇ ਰਹਿਣਾ ਤੇ ਵਿੱਚੋਂ ਬੇਈਮਾਨ ਵੀ ਬਣੇ ਰਹਿਣਾ। ਬਿਲਕੁਲ ਹੀ ਜ਼ਿਆਦਾ ਗਲਤ, ਦੁੱਖ ਦੇਣ ਵਾਲੀ ਗੱਲ ਹੈਗੀ ਆ। ਤੇ ਦੂਜਾ ਇੱਕ ਸਵਾਲ ਹੈ ਜੀ, ਇਹ ਕਿਤਾਬ ਜਿਹਨਾਂ ਨੇ ਛਾਪੀ ਆ ਉਹਨਾਂ ਨੇ ਬੜੀ ਦਲੇਰੀ ਕੀਤੀ, ਬੜੀ ਸ਼ਾਬਾਸ਼ ਉਹਨਾਂ ਦੇ, ਤੇ ਉਹ ਮੈਂ ਹਾਸਲ ਕਰਨਾ ਚਾਹੂੰਗਾ ਤੇ ਆਪਣੇ ਦੋਸਤਾਂ ਸੱਜਣਾਂ ਨੂੰ ਵੀ ਵੰਡੂਗਾ। ਤੇ ਆਹ ਕਰਤੂਤ ਦੇਖੋ ਤੁਸੀਂ ਬੰਦਿਆਂ ਦੀ। ਕਿਹੜੀ ਕਿਤਾਬ ਦੀ ਗੱਲ ਕਰਦੇ ਹੋ? ਜਿਹੜੀ ਕਿਤਾਬ ਸਮਝ ਨਹੀਂ ਆ ਰਹੀ ਹਰਬੰਸ ਸਿੰਘ ਜੀ, ਮਾਫੀ ਚਾਹੁੰਦਾ, ਸਮਝ ਨਹੀਂ ਆ ਰਹੀ ਕਿਹੜੀ ਕਿਤਾਬ ਦੀ ਤੁਸੀਂ ਗੱਲ ਕਰ ਰਹੇ ਆ। ਬਾਕੀ ਇਹ ਜ਼ਰੂਰ ਮਿੰਟੂ ਜੀ ਦੱਸਿਓ, ਪ੍ਰਕਾਸ਼ ਬਾਦਲ ਹੁਣਾਂ ਦੇ ਬਾਰੇ ਵੀ RSS ਦੇ ਪੱਕੇ ਮੈਂਬਰ ਹੈ ਜਾਂ ਨਹੀਂ ਹੈ, ਕੀ ਉਸ ਦੇ ਪਿੱਛੇ ਹੈ? ਹਾਂ ਬਿਲਕੁਲ, ਪਹਿਲਾਂ ਤੇ ਉਹ ਇਹਨਾਂ ਨੇ ਕਹਿਣਾ ਜਿਹੜਾ ਉਹ ਵਾਕਈ ਉਹ ਕਹਿੰਦੇ ਹੁੰਦੇ ਆ ਕਿ ਕਰਤੂਤ ਕਾਫਰਾਂ ਸ਼ਕਲ ਮੋਮਨਾ, ਸ਼ਕਲ ਮੋਮਨਾ ਵਾਲੀ ਕਰਤੂਤ ਕਾਫਰਾਂ ਵਾਲੀ ਆ। ਦੂਜੀ ਗੱਲ ਦੇਖੋ, ਇਹ ਦਲਗੀਰ ਕਰਦਾ ਦਾਵਾ, ਜੋ ਹਿਸਟੇਰੀਅਨ ਹੈ ਹਰਜਿੰਦਰ ਸਿੰਘ ਦਲਗੀਰ, ਤਾਂ ਉਹ ਕਿਸ ਤੱਥ ਤੇ ਕਰਦੇ ਆ ਉਹ ਤੇ ਦਲਗੀਰ ਹੀ ਜਾਣਦੇ ਆ, ਆਪਾਂ ਕੁਛ ਨਹੀਂ ਕਹਿ ਸਕਦੇ ਕੀ ਉਹਨਾਂ ਦੇ ਕੋਲ ਆਧਾਰ ਹੈ ਉਸ ਚੀਜ਼ ਦਾ, ਕਿਉਂਕਿ ਦਾਵਾ ਜਿਹੜਾ ਸਭ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਉਹਨਾਂ ਵੱਲੋਂ ਕੀਤਾ ਗਿਆ ਸੀ, ਜਿਹੜਾ ਪਿੱਛੇ ਜੇ ਫੇਰ ਕਿਸੇ ਅਖਬਾਰ ਨੇ ਛਾਪ ਦਿੱਤਾ। ਵੈਸੇ ਉਹਨਾਂ ਦਾ ਦਾਵਾ ਪੁਰਾਣਾ ਵਾ, ਆਪਾਂ ਨਹੀਂ ਕਹਿ ਸਕਦੇ, ਕਿਉਂਕਿ ਦੇਖੋ ਮੈਂ ਇੱਥੇ ਬਹਿ ਕੇ ਤੁਹਾਡੇ ਨਾਲ ਮੈਂ ਇਸ ਤਰ੍ਹਾਂ ਦੀ ਕੋਈ ਗੱਲ ਚੈੱਕਵੀਂ ਕਰ ਜਾਵਾਂ, ਗੱਲ ਇੱਧਰ ਉੱਧਰ ਦੀ ਕਰ ਜਾਵਾਂ, ਮੈਨੂੰ ਦੇਣੀ ਆ ਜਾਵੇ, ਉਹਦੇ ਨਾਲ ਚੰਗਾ ਉਸ ਗੱਲ ਤੋਂ ਥੋੜਾ ਪਾਸੇ ਰਹੋ। ਦਾਵਾ ਜ਼ਰੂਰ ਆ, ਉਹ ਮੈਂ ਤੁਹਾਨੂੰ ਜ਼ਰੂਰ ਦੱਸਤਾ, ਉਹਦੇ ਪਿੱਛੇ ਤੱਥ ਦਾਵਾ ਕਰਨ ਵਾਲਾ ਹੀ ਦੱਸੇ ਤਾਂ ਬਿਹਤਰ ਆ ਜੀ। ਧੰਨਵਾਦ ਜੀ। ਅਗਲੇ ਜਿਹੜੇ ਕਾਲਰ ਨੇ ਬਲਵਿੰਦਰ ਸਿੱਧੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ, ਨਰੈਣ ਸਾਈਂ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦੇਤਾ ਸੀ, ਉਹਨੂੰ ਸਜ਼ਾ ਕੀ ਹੋਈ ਹੈ ਜੀ, ਇਹ ਦੱਸੋ ਜੀ। ਕਿਹਨੂੰ? ਨਰੈਣ ਸਾਈਂ ਸੀ ਜਿਹੜਾ ਉਹਦਾ ਮੁੰਡਾ ਆਪਣੇ ਆਸਾਰਾਮ ਦਾ ਜੀ। ਹਾਂਜੀ ਜੀ, ਉਸ ਨੂੰ ਕੀ ਕਹਿੰਦੇ ਸਜ਼ਾ ਹੋਈ ਹੈ ਵੀ ਉਸ ਨੂੰ ਵੀ ਦੋਸ਼ੀ ਕਰਾਰ ਦੇ ਦਿੱਤਾ ਸੀਗਾ ਰੇਪ ਦਾ, ਬਲਾਤਕਾਰ ਦਾ? ਹਾਂ, ਨਰੈਣ ਸਾਈਂ ਨੂੰ ਸਜ਼ਾ ਹੋ ਗਈ ਸੀ ਕਿ ਮੇਰੇ ਖਿਆਲ ਦੇ ਨਾਲ ਇਹਨੂੰ ਵੀ ਸ਼ਾਇਦ ਉਮਰ ਕੈਦੀ ਹੋਈ ਆ, ਆਸਾਰਾਮ ਦੇ ਬੇਟੇ ਨੂੰ ਵੀ ਉਮਰ ਕੈਦੀ ਹੋਈ ਆ, ਕਿਉਂਕਿ ਦੋਨਾਂ ਦਾ ਪਿਓ ਪੁੱਤਰਾਂ ਚੋਂ ਕੋਈ ਵੀ ਪਿੱਛੇ ਥੋੜੀ ਰਿਹਾ, ਬਰੋਬਰ ਦਾ ਹੀ ਗੁਨਾਹ ਕੀਤਾ, ਇਹਨੂੰ ਵੀ ਉਮਰ ਕੈਦ ਹੋਈ ਆ ਬਲਾਤਕਾਰ ਦੇ ਮਾਮਲੇ 'ਚ ਜੀ। ਅਗਲੇ ਕਾਲਰ ਨੇ ਸੁੱਚਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਰਾਜਵੀਰ ਜੀ। ਸਤਿ ਸ੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ, ਮੈਂ ਸ੍ਰੀ ਮਾਚੀਵਾੜਾ ਸਾਹਿਬ ਤੋਂ ਹੀ ਆ, ਪਰ ਤੇਲ ਦਾ ਬੜਾ ਰੌਲਾ ਜਿਹਾ ਪਿਆ, ਮੈਂ ਤਾਂ ਬਾਲਾ ਸੁਣਿਆ ਨਹੀਂ ਉੱਥੇ, ਇਹ ਸੱਚੀ ਗੱਲ ਆ? ਤੇ ਨਹੀਂ ਕੁਛ ਨਹੀਂ ਭਾਜੀ, ਕੁਛ ਨਹੀਂ, ਉਹ ਬਸ ਨਾ ਸਿਰਫ ਖੋਜ ਉੱਥੇ ਹੋਣ ਡਈ ਆ, ਉਹ ਇੱਕ ਏਰੀਏ 'ਚ ਬੋਰ ਜਿਹਾ ਕਰਕੇ ਤੇ ਉਹ ਖੋਜ ਕਰਦੇ ਆ,
ਉਹਦੇ ਚ ਮੇਰੇ ਖਿਆਲ ਦੇ ਨਾਲ ਉਹ ਚਲੇ ਗਏ ਹੋਣੇ ਆ। ਰਾਜਪੁਰੇ ਏਰੀਏ ਚ ਵੀ ਉਹਨਾਂ ਨੇ ਕੀਤੀ ਆ। ਕੋਈ ਸਾਖਾ ਸਫਲਤਾ ਨਹੀਂ ਮਿਲੀ, ਨਾ ਮਿਲਦੀ ਸੰਭਾਵਨਾ ਜੀ। ਬਾਕੀ ਮੇਰੇ ਇੱਕ ਸਵਾਲ ਹੈ ਛੋਟਾ ਜਿਹਾ ਵੀ ਆਪਾਂ ਸਾਰਿਆਂ ਨੂੰ ਕਹੀ ਜਾਂਦੇ ਆ ਵੀ ਆ ਬਾਦਲ ਵੀ ਹੈਗਾ RSS ਦਾ, ਸਾਰੇ ਉਹਨਾਂ ਦੇਖੋ 4 ਪੁਲਿਸ ਵਾਲੇ ਛੱਡਤੇ ਨੇ ਰਾਜਪਾਲ ਨੇ ਤੇ ਇਹਨੇ ਮੰਤਰੀ ਕੈਪਟਨ ਸਾਹਿਬ ਨੇ, ਹੈ ਨਾ। ਸਿੱਖਾਂ ਨੂੰ ਕਿੱਥੇ ਇਨਸਾਫ ਮਿਲੇਗਾ? ਜਿਹੜੇ ਸਾਡੀ ਸਮਾਜ ਹੁਣ ਦਾਦੂ ਵਾਲੇ ਉਹਦੇ ਬਾਰੇ ਸਾਰਿਆਂ ਨੂੰ ਪਤਾ ਹੀ ਹੈ, ਜਾਂ ਧਿਆਨ ਸਿੰਘ ਮੰਡ ਬਾਰੇ ਸਾਰਿਆਂ ਨੂੰ ਪਤਾ ਵੀ ਕੌਣ ਨੇ ਤੇ ਕਿਵੇਂ ਇਹਨਾਂ ਨੇ ਮੋਰਚਾ ਲਿਆ ਤੇ ਕਿੱਦਾਂ। ਤੇ ਸਾਡੀ ਸਿੱਖ ਪੰਥ ਦਾ ਕੌਮ ਦਾ ਬਣੇਗਾ ਕੀ? ਅੱਜ ਹੁਣ RSS ਦਾ ਐ ਕਰਦੇ ਨੇ। ਤੇ ਦੂਸਰਾ ਹੈਗਾ ਆਪਣਾ, ਮੈਨੂੰ ਲੱਗਦਾ ਵੀ ਸਾਨੂੰ ਦਿੱਲੀ 'ਚ ਨਹੀਂ ਸਾਨੂੰ ਉਤਰਨਾ ਪਏਗਾ, ਸਾਨੂੰ ਹੁਣ ਜਾਂ ਅੰਮ੍ਰਿਤਸਰ ਸਾਹਿਬ ਜਾਂ ਫਿਰ ਚੰਡੀਗੜ੍ਹ ਉਤਰਨਾ ਪਏਗਾ, ਕਿਉਂਕਿ ਜਿਹੜੇ ਹਾਲਾਤ ਬਣਦੇ ਜਾਂਦੇ ਨੇ ਮੇਰੇ ਖਿਆਲ 'ਚ ਵੀ ਇਹ ਐਮਰਜੈਂਸੀ ਨਾਲੋਂ ਵੱਧ ਨੇ ਹਾਲਾਤ। ਤੇ ਕੱਟਿਓ ਨਾ ਮਾੜਾ ਜਿਹਾ ਦੱਸਿਓ ਇਹਦੇ ਬਾਰੇ ਜੀ। ਦੇਖੋ ਜਿਹੜਾ ਹੁਣ ਕੈਪਟਨ ਅਮਰਿੰਦਰ ਵਾਲਾ ਮਸਲਾ ਵਾਕਿਆ ਬਿਲਕੁਲ ਹੀ ਬੜਾ ਗੰਭੀਰ ਵਿਸ਼ਾ ਕਿ ਬਾਦਲਾਂ ਨੂੰ, ਮੈਂ ਦੇਖੋ ਬਾਦਲਾਂ ਦਾ ਕੋਈ ਵਕੀਲ ਨਹੀਂ ਹੈ, ਮੈਨੂੰ ਕੋਈ ਉਹਨਾਂ ਦੀ ਸਿਆਸੀ ਹਮਦਰਦੀ ਨਹੀਂ ਹੈ, ਪਰ ਗੱਲ ਇਹ ਆ ਕਿ ਲੌਜੀਕਲੀ ਕੋਈ ਚੀਜ਼ ਜਿਹੜੀ ਹੈ ਨਾ ਉਹ ਕਿਸੇ ਪੈਮਾਨੇ ਤੇ ਖਰੀ ਉਤਰਦੀ ਹੋਣੀ ਚਾਹੀਦੀ ਹੈ। ਹੁਣ ਇਸ ਆਧਾਰ ਤੇ ਤਾਂ ਫਿਰ ਆਪਾਂ ਜੋੜ ਸਕਦੇ ਹਾਂ, ਸਵਾਲ ਕਰ ਸਕਦੇ ਹਾਂ ਕਿ ਯੂਪੀ ਦੇ ਜਿਹੜੇ ਪੁਲਿਸ ਅਧਿਕਾਰੀ ਆ, ਕੈਪਟਨ ਅਮਰਿੰਦਰ ਸਿੰਘ ਨੂੰ ਕੀ ਜ਼ਰੂਰਤ ਪਈ ਆ ਕਿ ਉਹ ਹਮਦਰਦੀ ਵਾਲਾ ਕੇਸ ਬਣਾ ਕੇ ਸਰਕਾਰ ਭੇਜਣ ਡਈ ਹੈ ਗਵਰਨਰ ਕੋਲੇ। ਹੁਣ ਗਵਰਨਰ ਕੌਣ ਆ? VP ਸਿੰਘ ਬਦਨੌਰ, ਜਿਹੜਾ ਖੁਦ ਭਾਜਪਾ ਦਾ MP ਵੀ ਰਿਹਾ। ਹੁਣ ਇਹ ਭਾਜਪਾ ਦਾ MP ਰਿਹਾ ਤੇ ਸਰਕਾਰ ਜਿਹੜੀ ਆ ਯੂਪੀ ਦੇ ਵਿੱਚ ਹੈਗੀ ਆ ਭਾਜਪਾ ਦੀ। ਉਹ ਜਿਹੜਾ ਅਫਸਰ ਉਸ ਸਮੇਂ ਥਾਣੇਦਾਰ ਸੀਗਾ, ਇੰਸਪੈਕਟਰ ਸੀਗਾ, ਅੱਜ ਦੀ ਤਰੀਕ 'ਚ ਉੱਥੇ ਯੂਪੀ ਪੁਲਿਸ ਦਾ ਵੱਡਾ ਅਧਿਕਾਰੀ ਬਣਿਆ ਪਿਆ। ਤਰੱਕੀਆਂ ਹੀ ਲਈਆਂ ਉਹਨੇ ਬੰਦੇ ਮਾਰ ਕੇ। ਤਾਂ ਫਿਰ ਇਸ ਕਨੈਕਸ਼ਨ ਨੂੰ ਕੀ ਨਾਮ ਦਿਓਗੇ? ਜਿਵੇਂ ਭਜਨ ਮਾਨ ਹੁੰਦਾ ਨਾ, ਆਪਾਂ ਵੀ ਹੁਣ ਇਸ ਰਿਸ਼ਤੇ ਦਾ ਕੋਈ ਨਾਂ ਰੱਖ ਲਈਏ, ਇਹਨੂੰ ਕੀ ਨਾਮ ਦਈਏ, ਕੀ ਦਈਏ? ਸੋ ਕਹਿਣ ਦਾ ਮਤਲਬ ਇਹ ਹੈ ਕਿ ਸਾਥੀ ਨੇ ਸਗੋਂ ਗੱਲ ਮੈਂ ਨਹੀਂ ਕਰਨ ਦੀ ਥਾਂ ਤੇ ਇਹੀ ਗੱਲ ਕਰੂੰਗਾ ਕਿ ਦੇਖੋ ਇਸ ਤਰ੍ਹਾਂ ਦੀ ਚੀਜ਼ ਜਿਹੜੀ ਆ ਉਹ ਖਤਰਨਾਕ ਆ। ਇੱਕ ਤੇ ਹੁੰਦਾ ਸਿੱਧੇ ਤੌਰ ਤੇ ਕੋਈ ਜੁਆਇਨ ਕਰ ਗਿਆ, ਰਾਜਦੇਵ ਸਿੰਘ ਖਾਲਸਾ ਗਿਆ ਸੀ, ਗੱਜ ਵੱਜ ਕੇ ਗਿਆ RSS ਦੇ ਵਿੱਚ, ਆਇਆ ਵਾਪਸ ਗੱਜ ਵੱਜ ਕੇ ਆ ਗਿਆ, ਚਲੋ ਗੱਲ ਖਤਮ ਆ। ਇੱਕ ਇਸ ਤਰ੍ਹਾਂ ਦੀ ਕੋਈ ਪਰਦੇ ਦੇ ਪਿੱਛੇ ਦੀ ਖੇਡ ਆ। ਦੋਨਾਂ ਚੋਂ ਖਤਰਨਾਕ ਕਿਹੜੀ ਆ ਉਹ ਦੱਸੋ? ਉਹ ਤੇ ਗੱਜ ਵੱਜ ਕੇ ਤੁਰੇ ਹੀ ਫਿਰਦੇ ਨਾ, ਅਕਾਲੀ ਤੇ ਉਹਨਾਂ ਦੇ ਨਾਲ ਤੁਰੇ ਹੀ ਫਿਰਦੇ ਆ, ਅਕਾਲੀ ਤੇ ਤੁਰੇ ਹੀ ਫਿਰਦੇ ਆ, ਦਹਾਕਿਆਂ ਤੋਂ ਤੁਰੇ ਫਿਰਦੇ ਆ ਉਹਨਾਂ ਦੇ ਨਾਲ। ਉਹ ਤੇ ਉਦੋਂ ਹੀ ਤੁਰ ਪਏ ਸੀਗੇ ਜਦੋਂ ਪੰਜਾਬੀ ਸੂਬੇ ਲਈ ਬਰੋਬਰ ਉਹ ਮਰਨ ਵਰਤ ਰੱਖਦੇ ਰਹੇ ਕਿ ਨਹੀਂ ਬਣਨਾ ਚਾਹੀਦਾ ਪੰਜਾਬੀ ਸੂਬਾ। ਬਾਅਦ ਦੇ ਵਿੱਚ ਉਹਨਾਂ ਦੇ ਨਾਲ ਹੀ ਰਲ ਉਹਨਾਂ ਨੇ ਸਰਕਾਰ ਨਾਲ ਹੀ ਉਦੋਂ ਤੇ ਤੁਰੇ ਆਉਂਦੇ ਆ। ਰੌਲਾ ਤੇ ਆ ਕੇ ਆਹ ਕੀ ਕਰਦੇ ਆ? ਜਿਹੜੇ ਇੱਕ ਪਾਸੇ ਉਹਨਾਂ ਨੂੰ ਭੰਡਦੇ ਆ, ਦੂਸਰੇ ਪਾਸੇ ਇਸ ਤਰ੍ਹਾਂ ਦੇ ਕਨੈਕਸ਼ਨ ਵੀ ਕੱਢੀ ਫਿਰਦੇ ਆ। ਜੀ ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮੋਹਨ ਲਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਮਿੰਟੂ ਭਾਜੀ, ਬਹੁਤ ਤੁਹਾਡੀਆਂ ਖਬਰਾਂ ਵਧੀਆ ਹੁੰਦੀਆਂ, ਮੌਕਾ ਅੱਜ ਲੱਗਿਆ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਇਹ ਹੈ ਜੀ ਮਿੰਟੂ ਜੀ, ਜਿੱਦਾਂ ਕੈਂਡੀਡੇਟ ਖਲੋਂਦੇ ਨੇ MP ਦੀਆਂ ਹੋਣ, MLA ਦੀਆਂ ਹੋਣ, ਕਾਫੀ ਖਲੋਂਦੇ ਨੇ, ਜਿਤਨੇ ਸਾਰੇ MP ਦੀਆਂ ਇਲੈਕਸ਼ਨਾਂ ਦੇ ਵਿੱਚ 13 ਜਿੱਤੇ ਨੇ, 285 ਖਲੋਤੇ ਨੇ। ਇਹਦਾ ਕੋਈ ਲਿਮਿਟ ਹੈਗੀ ਹੈ ਵੀ ਇਹ ਗੌਰਮੈਂਟ ਵੱਲੋਂ ਲਿਮਿਟ ਹੈਗੀ ਵੀ ਇੰਨੇ ਖਲੋ ਸਕਦੇ ਨੇ? ਉਹ ਖਰਚਾ ਜਿੰਨਾ ਵੀ ਖਰਚਾ ਹੁੰਦਾ ਸਾਰਾ ਪਬਲਿਕ ਤੇ ਪੈਂਦਾ ਹੈ, ਪਬਲਿਕ ਦਾ ਖਰਚਾ ਪੈਂਦਾ। ਉਹ ਬਾਹਰਲੇ ਲੋਕਾਂ ਨੂੰ ਕਾਲਾਂ ਕਰਦੇ ਨੇ, ਬਾਹਰਲੇ ਲੋਕਾਂ ਨੂੰ ਤੰਗ ਕਰਦੇ ਨੇ, ਫਿਰ ਸਾਨੂੰ ਪੈਸੇ ਭੇਜੋ, ਫਿਰ ਐਸੇ ਭੇਜੋ। ਫਿਰ ਜੇ ਕੈਂਡੀਡੇਟ ਖਲੋ ਵੀ ਜਾਂਦੇ ਨੇ ਤਾਂ ਵੋਟਾਂ 5 ਨਿਕਲਦੀਆਂ, ਇਹਨਾਂ ਦੇ ਕੀ ਹਿਸਾਬ ਕਿਤਾਬ ਹੈ ਜੀ? ਮੈਨੂੰ ਮਾੜਾ ਜਿਹਾ ਦੱਸ ਸਕਦੇ ਜੀ? ਸ਼ਟਰਾਂ ਵਾਲੀ ਹਾਲ ਹੁੰਦੀ ਹੈ ਜੀ। ਨਹੀਂ ਇਸ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ ਕਿ ਇੰਨੇ ਹੀ ਖੜਨਗੇ। ਇੱਥੇ ਇੱਕ ਸੀਟ ਤੇ ਹੀ, ਉੱਥੇ ਜੇ ਤੁਸੀਂ ਦੇਖੋ ਨਾ ਤੇਲੰਗਾਨਾ ਦੇ ਵਿੱਚ ਜਿਹੜਾ ਉਹਨਾਂ ਦਾ ਮੰਤਰੀ ਹੈ KCR, ਉਹਦੀ ਬੇਟੀ ਦੇ ਖਿਲਾਫ ਕਈ ਕਿਸਾਨ ਹੀ ਖੜ ਗਏ ਸੀ ਔਰ ਉਹਨਾਂ ਨੇ ਉਹਦਾ ਬੇੜਾ ਵੀ ਧੋਤਾ। ਸੋ ਕਹਿਣ ਦਾ ਭਾਵ ਇਹ ਕਿ ਕੋਈ ਲਿਮਟ ਨਹੀਂ ਹੈ, ਕਿਉਂਕਿ ਲੋਕਤਾਂਤਰਿਕ ਦੇਸ਼ ਦੇ ਵਿੱਚ ਇਹ ਲੋਕਤਾਂਤਰਿਕ ਹੱਕ ਹੈ, ਹਰੇਕ ਬੰਦਾ ਇਲੈਕਸ਼ਨ ਲੜ ਸਕਦਾ। ਇਹਨੂੰ ਇੱਕ ਲਿਮਿਟੇਸ਼ਨ ਚ ਨਹੀਂ ਬੰਨਿਆ ਜਾ ਸਕਦਾ ਕਿ ਇੱਕ ਹਲਕੇ ਚੋਂ ਨਹੀਂ ਖੜ ਸਕਦੇ ਆ। ਵੈਸੇ ਵੀ ਅੱਜ ਕੱਲ ਭਾਈ ਸਾਹਿਬ ਮੈਂ ਤੁਹਾਨੂੰ ਦੱਸਾਂ ਕਿ 250-300 ਚ ਕੋਈ 50-100 ਭਾਵੇਂ ਇਹ ਸੋਚ ਕੇ ਚੱਲਦਾ ਹੋਵੇ ਟੀਟੂ ਸ਼ਟਰਾਂ ਵਾਲਾ ਜਾਂ ਨੇਕ ਮਟਰਾਂ ਵਾਲਾ, ਇੱਕ ਕਮੇਡੀਅਨ ਸੀਗਾ ਨੇਕ ਮਟਰਾਂ ਵਾਲਾ, ਜਾਂ ਕਹਿਣ ਦਾ ਮਤਲਬ ਹੈ ਕਿ ਏਦਾਂ ਦਾ ਕੋਈ ਮਜ਼ਾਹੀਆ ਤੌਰ ਤੇ ਜਿੱਦਾਂ ਟੀਟੂ ਬਾਨੀ ਆ ਗਿਆ, ਕੋਈ ਹੋ ਸਕਦਾ ਕੋਈ ਇਸ ਤਰ੍ਹਾਂ ਦਾ ਟਾਰਗੇਟ ਰੱਖ ਕੇ ਆ ਗਿਆ ਹੋਵੇ। ਪਰ ਬਹੁਤੇ ਬੰਦਿਆਂ ਨੂੰ ਪਤਾ ਰਾਜਨੀਤੀ ਜਿਹੜੀ ਆ ਉਹ ਬਹੁਤ ਸਾਰਾ ਸਰਮਾਇਆ ਮੰਗਦੀ ਆ। ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਸ਼ੇਰ ਸਿੰਘ ਘੁਬਾਇਆ ਤੇ ਸੁਨੀਲ ਜਾਖੜ ਨੂੰ 50-50 ਲੱਖ ਰੁਪਈਆ ਪਾਰਟੀ ਵੱਲੋਂ ਹੀ ਦਿੱਤਾ ਗਿਆ। ਉਹਨਾਂ ਨੇ ਆਫੀਸ਼ੀਅਲੀ ਇਹ ਗੱਲ ਸਵੀਕਾਰ ਕੀਤੀ ਆ। ਸੋ ਸਧਾਰਨ ਬੰਦੇ ਦੇ ਵਾਸਤੇ ਕਿੱਥੇ ਹੈ ਚੋਣ ਲੜਨੀ?
ਬਹੁਤੇ ਬੰਦੇ ਨਹੀਂ ਜਾਂਦੇ ਆ, ਥੋੜਾ ਬਹੁਤਾਂ ਨੂੰ ਜਿਹੜੀ ਖੁਰਕ ਉੱਠਦੀ ਆ ਉਹ ਮੱਠੀ ਆਪਦੀ ਕਰਵਾ ਲੈਂਦੇ ਆ। ਪਰ ਇਸ ਤਰ੍ਹਾਂ ਦੀ ਕੋਈ ਰਿਸਟ੍ਰਿਕਸ਼ਨ ਹੈ ਨਹੀਂ ਕਿ ਤੁਸੀਂ ਕਹੋ ਕਿ 5 ਖੜਨ, 10 ਖੜਨ, 20 ਖੜਨ, ਇੱਕ ਹਲਕੇ ਤੋਂ ਕਿੰਨੇ ਵੀ ਖੜ ਸਕਦੇ ਆ। ਜੀ ਜੀ, ਅਗਲੇ ਕਾਲਰ ਨੇ ਆਪਣੇ ਨਾਲ ਸਰਬਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰਾ ਸਵਾਲ ਸੀ ਕਿ ਜਿਹੜੀਆਂ ਸੁਸਾਇਟੀ ਦੇ ਵਿੱਚ ਆਪਣੀਆਂ ਪ੍ਰੋਬਲਮ ਆ ਰਹੀਆਂ, ਜਿੱਦਾਂ ਰੇਪ ਆ, ਨਸ਼ਾ ਆ, ਬੇਰੁਜ਼ਗਾਰੀ ਆ, ਇਹਦੇ ਵਾਸਤੇ ਜਿਹੜੀਆਂ ਆਪਣੀਆਂ ਧਾਰਮਿਕ ਜਿਹੜੀਆਂ ਸੰਸਥਾਵਾਂ ਉਹ ਕੀ ਕੰਮ ਕਰ ਰਹੀਆਂ, ਜਿੱਦਾਂ ਉਹ ਵੀ ਕਰ ਸਕਦੀਆਂ ਕੁਝ ਚਾਹੁਣ ਤੇ? ਜੀ ਦੇਖੋ, ਮੈਨੂੰ ਪਤਾ ਨਹੀਂ ਹੈ, ਮੈਂ ਤੇ ਕਿਉਂਕਿ ਬਹੁਤਾ ਧਾਰਮਿਕ ਰੁਚੀਆਂ ਵਾਲਾ ਬੰਦਾ ਨਹੀਂ ਹੈਗਾ। ਇਹ ਤੇ ਹੁਣ ਪ੍ਰਚਾਰ ਜਿਹੜੇ ਕਰਦੇ ਆ ਉਹ ਤੁਹਾਨੂੰ ਦੱਸ ਸਕਦੇ ਮਿੱਤਰ ਕਿ ਉਹਨਾਂ ਕੋਲ ਇਸ ਤਰ੍ਹਾਂ ਦਾ ਕੀ ਪ੍ਰੋਗਰਾਮ ਆ, ਕਿ ਨੈਤਿਕ ਸਿੱਖਿਆ 'ਚ ਉਹ ਕੀ ਸਿਖਾਉਂਦੇ ਆ, ਸੰਗਤ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਚਾਰ ਕਰਦੇ ਆ, ਬੱਚਿਆਂ ਲਈ ਉਹਨਾਂ ਦਾ ਪ੍ਰਚਾਰ ਕਿਸ ਤਰ੍ਹਾਂ ਦਾ। ਤਾਂ ਮੇਰੇ ਖਿਆਲ ਦੇ ਨਾਲ ਇਹ ਸਮਾਂ ਆ ਗਿਆ ਕਿ ਇਹ ਚੀਜ਼ਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ। ਵੈਸੇ ਗੱਲ ਇਹ ਆ ਕਿ ਜੇ ਕੋਈ ਕਰਦਾ ਵੀ ਆ ਪ੍ਰਚਾਰਕ, ਇੱਕਾ ਦੁੱਕਾ ਪ੍ਰਚਾਰਕ ਹੈਗੇ ਆ ਜਿਨ੍ਹਾਂ ਤੇ ਵਿਵਾਦ ਚੱਲਦੇ ਰਹਿੰਦੇ ਆ, ਉਹਨਾਂ ਨੂੰ ਫਿਰ ਉਹਨਾਂ ਦੇ ਆਲੋਚਕ ਘੇਰ ਲੈਂਦੇ ਕਿ ਤੂੰ ਬਾਣੀ ਤੇ ਚਰਚਾ ਕਰ, ਬਾਣੀ ਤੇ ਵਿਚਾਰ ਕਰ, ਤੂੰ ਆਪਦੀਆਂ ਗੱਲਾਂ ਕਰਨੀਆਂ, ਗੱਲਾਂ ਕਰ ਲਈ ਤੇ ਕਮੇਡੀਅਨ ਬਹੁਤ ਆ, ਫਿਰ ਇਸ ਪਾਸੇ ਵੀ ਹੋ ਜਾਂਦੇ ਆ ਲੋਕ। ਪਰ ਮੇਰੇ ਖਿਆਲ ਦੇ ਨਾਲ ਠੀਕ ਆ। ਮੈਂ ਸਵੇਰੇ ਵੀ ਆਉਂਦਾ ਸੋਚਦਾ ਸਾਂ ਕਿ ਅਸੀਂ ਨਿੱਕੇ ਹੁੰਦੇ ਜਦੋਂ ਆਉਂਦੇ ਪਏ ਸੀਗੇ ਗੁਰਦੁਆਰਿਓਂ ਜਾਂ ਕਿਤੋਂ ਸਕੂਲੋਂ ਆਉਂਦੇ ਪਏ ਸੀਗੇ ਤਾਂ ਕਿਤੇ ਪ੍ਰਸ਼ਾਦ ਦੇਣਾ, ਉਹ ਅਸੀਂ ਨਾ ਘੁੱਟ ਕੇ ਫੜਦੇ ਸੀ ਕਿ ਕੋਈ ਫੁੱਲੀ ਥੱਲੇ ਨਾ ਡਿੱਗ ਪਵੇ। ਮਤਲਬ ਕਿ ਇੰਨੀ ਅਸੀਂ ਰਿਸਪੈਕਟ ਕਰਦੇ ਆ ਨਾ ਕਿ ਗੁਰੂ ਘਰੋਂ ਸਾਨੂੰ ਪ੍ਰਸਾਦ ਮਿਲਿਆ, ਚਾਹੇ ਕੜਾਹ ਪ੍ਰਸਾਦ ਹੋਵੇ, ਥੱਲਿਓਂ ਚੁੱਕ ਕੇ ਵੀ ਅਸੀਂ ਮੂੰਹ 'ਚ ਪਾ ਲੈਂਦੇ ਆ ਕਿ ਬੇਕਦਰੀ ਨਹੀਂ ਕਰਨੀ। ਜੇ ਉੱਥੋਂ ਸਾਨੂੰ ਇੱਕ ਪੌਦਾ ਦੇ ਦਿੱਤਾ ਜਾਵੇ ਗੁਰੂ ਘਰੋਂ ਤੇ ਇਹ ਕਿਹਾ ਜਾਵੇ ਕਿ ਪ੍ਰਸਾਦ ਹੈ, ਮੇਰੇ ਖਿਆਲ ਦੇ ਨਾਲ ਅਸੀਂ ਆਮ ਪੌਦੇ ਨਾਲ ਉਹਨੂੰ ਵਧੇਰੇ ਸੰਭਾਲਾਂਗੇ ਕਿਉਂਕਿ ਸਾਡੀ ਉਹਦੇ 'ਚ ਆਸਥਾ ਜੁੜ ਜਾਊਗੀ। ਤਾਂ ਏਦਾਂ ਵੀ ਕੀਤਾ ਜਾ ਸਕਦਾ। SGPC ਚੰਗੇ ਕੰਮ ਵੀ ਕਰਦੀ ਆ, SGPC ਦੇ ਕੰਮ ਆਲੋਚਨਾ ਦੇ ਦਾਇਰੇ 'ਚ ਵੀ ਆਉਂਦੇ ਆ। ਸੋ ਮੇਰੇ ਖਿਆਲ ਦੇ ਨਾਲ ਜਿਹੜੀ ਤੁਸੀਂ ਗੱਲ ਕੀਤੀ ਆ ਬੜੀ ਵੈਲਿਡ ਗੱਲ ਆ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਸਕੂਲ ਸਾਡੇ ਤੇ ਸਕੂਲੀ ਪ੍ਰਬੰਧ ਦੇ ਵਿੱਚ ਹੁਣ ਦੇਖੋ, ਅੱਜ ਆਪਾਂ ਉਹ ਖਬਰ ਕੀਤੀ ਆ ਨਾ ਹੁਣ ਕਿ 4 ਸਾਲ ਦੀ ਬੱਚੀ ਦਾ ਰੇਪ ਕੀਤਾ 9ਵੀਂ 'ਚ 6ਵੀਂ 'ਚ ਪੜ੍ਹਦੇ ਬੱਚੇ। ਇਹਦਾ ਮਤਲਬ ਹੈ ਕਿ ਹੁਣ ਵੇਲਾ ਆ ਗਿਆ ਅਕਾਦਮਿਕ ਸਿੱਖਿਆ 'ਚ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸਾਰਾ ਜੋ ਵੀ ਫਾਰਮੈਟ ਹੁੰਦਾ ਪੜ੍ਹਾਉਣ ਦਾ, ਔਰ ਏਦਾਂ ਧਾਰਮਿਕ ਸਿੱਖਿਆਵਾਂ 'ਚ ਵੀ ਨੈਤਿਕਤਾ ਜਿਹੜੀ ਆ ਉਹ ਸਿਖਾਈ ਜਾਣੀ ਚਾਹੀਦੀ। ਵੈਸੇ ਧਰਮ 'ਚ ਨੈਤਿਕਤਾ ਸਿਖਾਉਂਦਾ ਹੀ ਆ, ਪਰ ਉਹਨੂੰ ਕਿਸ ਤਰੀਕੇ ਨਾਲ, ਕਿਸ ਤਰਤੀਬਤਾ ਦੇ ਨਾਲ ਸਿਖਾਉਣਾ ਹੈ, ਉਹ ਸ਼ਾਇਦ ਮੇਰੇ ਖਿਆਲ ਦੇ ਨਾਲ ਵੰਨਗੀ ਬਦਲਣ ਦਾ ਮੌਕਾ ਆ ਗਿਆ। ਜੀ ਜੀ ਬਿਲਕੁਲ। ਸਮਾਂ ਮਿੰਟੂ ਜੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ ਤੇ ਵੀਰਪਾਲ ਕੌਰ ਹੋਣਾ ਦੀ ਜਿਹੜੀ ਉਹਨਾਂ ਨੇ ਵੋਟ ਪੁੱਛੀ ਸੀ ਤੇ ਮੈਂ ਆંકੜਾ ਕੱਢਿਆ ਤੇ 2078 ਵੋਟ ਉਹਨਾਂ ਨੂੰ ਜਿਹੜੀ ਪਈ ਸੀ। ਨੋਟਾਂ ਨੂੰ 13। ਮੈਂ ਤਾਂ ਫਿਰ ਬਹੁਤ ਪਿੱਛੇ ਆ ਜੀ, ਮੈਂ 7000 ਕਿਹਾ। ਜੀ ਜੀ ਜੀ, ਨੋਟਾਂ ਨੂੰ 13000 ਵੋਟ ਪਈ ਸੀ ਉੱਥੇ। ਸੋ ਬਹੁਤ ਜੀ ਜੀ ਜੀ। ਸੋ ਇਹ ਮੈਂ ਆਪਦੀ ਗਲਤੀ ਮੰਨ ਲੈਂਦਾ ਕਿ ਮੈਂ ਬਹੁਤ ਗਾਹ ਲੈ ਗਿਆ, ਪਰ ਮੇਰਾ ਅੰਦਾਜ਼ਾ। ਜੀ 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 ਬਿਲਕੁਲ, ਕੋਈ ਗੱਲ ਨਹੀਂ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਮਿਹਰਬਾਨੀ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।